ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨਿਰਮਲ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਅੱਜ 30 ਅਗਸਤ 2019 ਪਦਨਾ ਭਾਦੋਂ ਨਾਨਕਸ਼ਾਹੀ ਸੰਮਤ 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਬੈਲਫਾਈਵ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਜੋ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਜਿਸ ਤਰ੍ਹਾਂ ਕਿ ਅਸੀਂ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ, ਸੋ ਅਸੀਂ ਸਭ ਨੂੰ ਹੈਪੀ ਵੀਕਐਂਡ ਯਾਨੀ ਕਿ ਲੌਂਗ ਵੀਕਐਂਡ ਵੀ ਕਹਿੰਦੇ ਹਾਂ ਕਿਉਂਕਿ ਮੰਡੇ ਲੇਬਰ ਡੇ ਹੈ। ਸੋ ਅਸੀਂ ਚਾਹਾਂਗੇ ਕਿ ਤੁਹਾਡਾ ਸਾਰਾ ਵੀਕਐਂਡ ਲੌਂਗ ਵੀਕਐਂਡ ਬਹੁਤ ਹੀ ਵਧੀਆ ਗੁਜ਼ਰੇ। ਹੁਣ ਆਪਾਂ ਗੱਲਬਾਤ ਕਰਾਂਗੇ ਅੱਜ ਦੇ ਪਹਿਲੇ ਅਹਿਮ ਇਸ਼ੂ ਦੀ, ਜਿਸ ਤਰ੍ਹਾਂ ਕਿ ਕਸ਼ਮੀਰ 'ਚ ਜੋ ਕਰਫਿਊ ਲੱਗਾ ਹੈ ਉਸ ਨੂੰ 26 ਦਿਨ ਹੋ ਚੁੱਕੇ ਨੇ ਪਰ ਉੱਥੇ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਐਕਟੀਵਿਟੀ ਨਹੀਂ ਹੈ। ਜਿਸ ਤਰ੍ਹਾਂ ਕਿ ਸਾਰੀ ਕਹਿ ਲਓ ਕਿ ਲਾਈਫ ਸਾਰੀ ਪ੍ਰਭਾਵਿਤ ਹੋਈ ਹੈ, ਜਿਹੜੀ ਕਿ ਹਿੰਦੂ ਸਰਕਾਰ ਜੋ ਕਿ ਭਾਰਤੀ ਸਰਕਾਰ ਮੋਦੀ ਸਰਕਾਰ ਨੇ ਜੋ 370 ਧਾਰਾ ਨੂੰ ਉਸ ਨੂੰ ਖਤਮ ਕਰ ਦਿੱਤਾ ਹੈ। ਸੋ ਇਸ ਉੱਪਰ ਹੀ ਅਸੀਂ ਲਗਾਤਾਰ 5 ਅਗਸਤ ਤੋਂ ਇਸੇ ਇਸ਼ੂ ਨੂੰ ਹੀ ਆਧਾਰ ਬਣਾ ਕੇ ਅਸੀਂ ਆਪਣੇ ਪ੍ਰੋਗਰਾਮ ਵਿੱਚ ਵਿਚਾਰ ਚਰਚਾਵਾਂ ਕਰ ਰਹੇ ਹਾਂ। ਸੋ ਅੱਜ ਵੀ ਇਹੀ ਜੋ ਇਸ਼ੂ ਹੋਏਗਾ, ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਪ੍ਰੋਗਰਾਮ ਨਾਲ ਇਸੇ ਤਰ੍ਹਾਂ ਹੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, 26 ਦਿਨ ਤੋਂ ਕਸ਼ਮੀਰ ਵਾਦੀ ਦੇ 80 ਲੱਖ ਲੋਕ ਜੀ ਉਸ ਕੰਸੈਂਟਰੇਸ਼ਨ ਕੈਂਪ 'ਚ ਨੇ ਜਿੱਥੇ ਦਵਾਈਆਂ ਨਹੀਂ ਨੇ, ਜਿੱਥੇ ਕੋਈ ਮੁੱਢਲੀਆਂ ਸਿਹਤ ਸਹੂਲਤਾਂ ਨਹੀਂ ਨੇ, ਬਿਲਕੁਲ, ਜਿੱਥੇ ਇੱਕ ਦੂਜੇ ਦੇ ਨਾਲ ਕਿਸੇ ਦਾ ਕੋਈ ਰਾਬਤਾ ਨਹੀਂ ਹੈ, ਕਿਸੇ ਨੂੰ ਨਹੀਂ ਪਤਾ ਕਿ ਅੰਦਰ ਕੀ ਚੱਲ ਰਿਹਾ। ਔਰ ਜਿਵੇਂ ਕੱਲ ਅਸੀਂ ਵਾਲ ਸਟਰੀਟ ਜਰਨਲ ਦੀ ਸਟੋਰੀ ਜਿਹੜੀ ਕਿ ਉੱਥੋਂ ਦੇ ਇੱਕ ਵੱਡੇ ਮੁਕਾਮੀ ਹਸਪਤਾਲ ਦੇ ਡਾਕਟਰ ਦੇ ਹਵਾਲੇ ਨਾਲ ਸੀ, ਜਿਸ ਨੇ ਕਿਹਾ ਸੀ ਕਿ ਹੁਣ ਹਸਪਤਾਲ ਜਿਹੜੇ ਨੇ ਉਹ ਕਬਰਸਤਾਨ ਬਣ ਗਏ ਨੇ ਜੀ, ਔਰ 3 ਹਫ਼ਤੇ ਦੇ ਵਿੱਚ ਜਿੰਨੀਆਂ ਲਾਸ਼ਾਂ ਸਾਡੇ ਹਸਪਤਾਲ 'ਚ ਬਣੀਆਂ ਨੇ ਉਨੀਆਂ ਸਾਰੇ ਸਾਲ ਦੇ ਵਿੱਚ ਵੀ ਲੋਕ ਨਹੀਂ ਸੀ ਮਰਦੇ। ਸੋ ਇਹ ਇੱਕ ਹਸਪਤਾਲ ਦੀ ਗੱਲ ਸੀ। ਬਿਲਕੁਲ, ਹੁਣ ਬਹੁਤ ਸਾਰਾ ਕੁਝ ਐਸਾ ਜਿਹੜਾ ਕਿ ਮੈਂ ਸਮਝਦਾ ਕਿ ਜਦੋਂ ਇਸ ਸਾਰੇ ਪੀਰੀਅਡ ਦਾ ਰਿਕਾਰਡ ਡਿਸਕਸ ਹੋਏਗਾ ਤੇ BBC ਬੇਸ਼ੱਕ ਜੂਨ 84 ਦੇ ਹਵਾਲੇ ਨਾਲ ਵੀ ਉਦੋਂ ਬਹੁਤ ਸਾਰੇ ਲੋਕ ਦੁਨੀਆ ਭਰ 'ਚ ਖਾਸ ਤੌਰ ਤੇ ਸਿੱਖ BBC ਸੁਣਦੇ ਸੀ, ਪਰ ਉਸ ਵੇਲੇ ਦਾ BBC ਦਾ ਬਿਊਰੋ ਚੀਫ ਮਾਰਕ ਟਲੀ ਜਿਹੜਾ ਦਿੱਲੀ ਬੇਸਡ ਸੀ, ਉਹ ਕਾਫੀ ਇੰਦਰਾ ਗਾਂਧੀ ਦੇ ਪ੍ਰਭਾਵ ਥੱਲੇ ਸੀ। ਬੇਸ਼ੱਕ ਬਾਅਦ ਦੇ ਵਿੱਚ ਉਹਨੇ ਸਤੀਸ਼ ਜੈਕਬ ਨਾਲ ਮਿਲ ਕੇ ਇੱਕ ਕਿਤਾਬ ਲਿਖੀ, ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ। ਉਹਦਾ ਕੁਝ ਹਿੱਸਾ ਜਿਹੜਾ ਉਹ ਇੰਪੋਰਟੈਂਟ ਹੈ, ਜਿਹਦੇ 'ਚ ਕਿ ਐਵਰੀ ਆਵਰ ਜਿਹੜੀ ਬੈਟਲ ਹੈ ਜੂਨ 3 ਤੋਂ ਜੂਨ 6 ਤੱਕ ਉਸ ਦਾ ਵੇਰਵਾ ਹੈ। ਪਰ ਕੁੱਲ ਮਿਲਾ ਕੇ ਉਸ BBC ਰਿਪੋਰਟਿੰਗ ਦੇ ਵਿੱਚ ਇੰਡੀਅਨ ਗਵਰਨਮੈਂਟ ਵਰਜ਼ਨ ਜ਼ਿਆਦਾ ਹੁੰਦੀ ਸੀ ਔਰ ਜਿਹੜਾ ਅਸਲ ਔਨ ਦਾ ਗਰਾਊਂਡ, ਕਿਉਂਕਿ ਉਹਨਾਂ ਦਾ ਕੋਈ ਬੰਦਾ ਤਾਂ ਉੱਥੇ ਹੈ ਨਹੀਂ ਸੀ, ਉਹ ਵੀ ਬਹੁਤ ਸਾਰੀਆਂ ਗਵਰਨਮੈਂਟ ਪ੍ਰੈਸ ਰਿਲੀਜ਼ਸ ਤੇ ਹੀ ਡਿਪੈਂਡ ਕਰਦਾ ਸੀ। ਲੇਕਿਨ ਹੁਣ ਕਿਉਂਕਿ ਆਲਰੇਡੀ ਜਦੋਂ ਅਸੀਂ ਕਸ਼ਮੀਰ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ, ਬਹੁਤ ਘੱਟ ਲੋਕਾਂ ਨੂੰ ਸ਼ਾਇਦ ਪਤਾ ਹੋਏ ਕਿ ਉੱਥੇ ਯੂਨਾਈਟਿਡ ਨੇਸ਼ਨਸ ਦੇ ਆਬਜ਼ਰਵਰ ਵੀ ਬੈਠੇ ਹੋਏ ਨੇ। ਬੇਸ਼ੱਕ 72 ਸਾਲ 'ਚ ਇਹਨਾਂ ਦੀ ਸਿਕਿਉਰਿਟੀ ਕੌਂਸਲ ਨੂੰ ਜਿਹੜਾ ਹੈ ਉਹ ਯਾਦ ਨਹੀਂ ਰਿਹਾ ਵੀ ਉਹਨਾਂ ਨੇ ਇਸ ਪਲੇਬਿਸਾਈਟ ਨੂੰ ਕਰਵਾਉਣਾ, ਪਰ ਉੱਥੇ ਉਹਨਾਂ ਦੇ ਕਿਉਂਕਿ ਬਿਊਰੋਕਰੇਸੀ ਹੈ, ਤਨਖਾਹਾਂ ਵੀ ਲੈਣੀਆਂ ਨੇ ਔਰ ਉਹ ਇੱਕ ਇਹਨਾਂ ਦਾ ਜ਼ਿੰਮਾ ਉਹ ਵੀ ਬੈਠੇ ਹੋਏ ਨੇ। ਇਸੇ ਤਰ੍ਹਾਂ ਇੰਡਸ ਵਾਟਰ ਟ੍ਰੀਟੀ ਜਿਹੜੀ 1960 'ਚ ਹੋਈ, ਉਸ ਦੀ ਕੋਈ ਵਾਇਓਲੇਸ਼ਨ ਜਾਂ ਦੂਜੀ ਤਾਂ ਨਹੀਂ, ਉਹਨਾਂ ਦੇ ਵੀ ਬੰਦੇ ਜਿਹੜੇ ਨੇ ਉੱਥੇ ਬੈਠੇ ਹੋਏ ਨੇ। ਔਰ ਇਸ ਸਾਰੇ ਦੇ ਨਾਲ BBC ਦਾ ਔਰ ਉਹਨਾਂ ਦੇ ਜਿਹੜੇ ਦੂਸਰੇ ਨੈਟਵਰਕ ਨੇ, ਇਸ ਵੇਲੇ ਸਭ ਦਾ ਖਬਰਾਂ ਦਾ ਸੋਰਸ ਜਿਹੜਾ ਮੂਲ ਤੌਰ ਦੇ ਉੱਤੇ BBC ਹੈ। ਔਰ BBC ਨੇ ਉਹਨਾਂ ਦੇ ਰਿਪੋਰਟਰ ਜ਼ਾਹਰ ਹੈ ਕਸ਼ਮੀਰੀ ਓਰੀਜਨ ਦੇ ਉਹਨਾਂ ਨੇ ਰੱਖੇ ਹੋਏ ਨੇ। ਉਹਨਾਂ ਦੀਆਂ ਰਿਪੋਰਟਿੰਗਸ ਬੜੀਆਂ ਹੈਲਪਫੁਲ ਨੇ ਔਰ ਇਹਦੇ 'ਚ
ਜਿਵੇਂ ਅੱਜ ਹੀ ਇੱਕ BBC ਦੀ ਕਾਫੀ ਡੀਟੇਲਡ ਰਿਪੋਰਟ ਜਿਹਦੇ 'ਚ ਲੋਕ ਜਿਹੜੇ ਨੇ ਉਹ ਇਹ ਕਹਿ ਰਹੇ ਨੇ ਕਿ ਸਾਨੂੰ ਕੁੱਟੋ ਨਾ, ਸਾਨੂੰ ਗੋਲੀ ਮਾਰ ਦਿਓ, ਜੀ ਡੋਂਟ ਬੀਟ ਅਸ ਜਸਟ ਸ਼ੂਟ ਅਸ। ਔਰ ਉਹਦੇ ਤੇ ਉਹਨਾਂ ਨੇ ਪੂਰੀ ਡੀਟੇਲ ਪਿੰਡਾਂ 'ਚ ਜਾ ਕੇ ਕਿਵੇਂ ਉਹਨਾਂ ਦੀ ਮਾਰ ਕੁਟਾਈ ਔਰ ਦੂਸਰਾ ਹੁੰਦਾ ਹੈ ਇਸ ਦਾ ਉਹਨਾਂ ਨੇ ਜੋ ਪੂਰਾ ਵੇਰਵਾ ਦਿੱਤਾ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜੇ ਅੱਜ ਜਦੋਂ ਅਸੀਂ 26ਵੇਂ ਦਿਨ ਦੀ ਗੱਲ ਕਰ ਰਹੇ ਤੇ ਹਕੂਮਤ, ਉਹ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਨੇ ਲਿਖਿਆ ਹੈ, ਉਹਨਾਂ ਦੀ ਟੈਕਸਟ ਆਇਆ ਕਿ ਝੋਟਾ ਏਮਸ 'ਚ, ਤੇ ਮੈਂ ਇਹ ਦੇਖਿਆ ਤੇ ਉਹ ਫਿਰ ਅਮਿਤ ਸ਼ਾਹ ਦੀ ਫੋਟੋ ਹੈ ਕਿ ਉਹਨੂੰ ਸਵਾਈਨ ਫਲੂ ਹੋਇਆ। ਉਹਨਾਂ ਨੇ ਕਿਹਾ ਸਰੀਰ ਦਾ ਵੀ ਮੋਟਾ ਤੇ ਅਕਲ ਦਾ ਵੀ ਮੋਟਾ ਝੋਟਾ ਏਮਸ 'ਚ। ਮੈਂ ਕਿਹਾ ਹੋ ਸਕਦਾ ਜੇਤਲੀ ਨੂੰ ਮਿਲਣ ਨੂੰ ਉਹਦਾ ਜੀ ਕਰਦਾ ਹੋਏ। ਸੋ ਜਿਹੜੀ ਇਹਨਾਂ ਦੀ ਹਕੂਮਤ ਦੀ ਕੈਲਕੂਲੇਸ਼ਨ ਸੀ ਕਿ ਹਫਤਾ 2 ਹਫ਼ਤੇ ਬਸ ਕਰਫਿਊ, ਔਰ ਜਿਵੇਂ ਟਰੰਪ ਨੇ ਜਦੋਂ ਮੋਦੀ ਦਾ ਹਵਾਲਾ ਦੇ ਕੇ ਕਿਹਾ ਜੀ, ਉਹਨੇ ਕਿਹਾ ਜੀ ਹਾਲਾਤ ਕਾਬੂ 'ਚ ਨੇ। ਸੋ ਉਹ ਲੱਗਦਾ ਹੈ ਵੀ ਈਵਨ ਉਹਨਾਂ ਨੇ ਵੀ ਇਹ ਇਮੇਜਿਨ ਨਹੀਂ ਸੀ ਕੀਤਾ ਕਿ ਲੋਕਾਂ ਦੇ ਅੰਦਰ ਇਹ ਰੈਜ਼ਿਸਟੈਂਸ ਕਿਸ ਹੱਦ ਤੱਕ ਹੈ। ਜੇ ਲੋਕ ਮਾਰ ਨਾਲੋਂ ਇਹ ਕਹਿੰਦੇ ਨੇ ਕਿ ਡੋਂਟ ਬੀਟ ਅਸ ਸ਼ੂਟ ਅਸ, ਸੋ ਮਤਲਬ ਇਹ ਹੈ ਕਿ ਵੀ ਇਹ ਉਹ ਅਖੀਰਲੀ ਲਾਈਨ ਉਹਨਾਂ ਨੇ ਕ੍ਰਾਸ ਕਰ ਲਈ ਹੋਈ ਹੈ ਜਿਹੜੀ ਖੌਫ ਦੀ ਹੁੰਦੀ ਹੈ। ਔਰ ਮੈਂ ਸਮਝਦਾ ਵੀ ਬੇਸ਼ੱਕ ਦੁਨੀਆ ਦੇ ਵੱਡੇ ਹਿੱਸੇ ਨੇ, ਖਾਸ ਤੌਰ ਤੇ ਉਹ ਅਮਰੀਕਾ ਹੋਏ, ਰੂਸ ਹੋਏ, ਫਰਾਂਸ ਹੋਏ, ਇੰਗਲੈਂਡ ਹੋਏ, ਇਹ ਆਪਣੀ ਜ਼ਿੰਮੇਵਾਰੀ ਤੋਂ ਦੌੜੇ ਨੇ। ਚੀਨ ਨੇ ਫਰਮਨੈਸ ਦਿਖਾਈ ਹੈ, ਪਰ ਇੰਟਰਨੈਸ਼ਨਲ ਮੀਡੀਆ, ਔਰ ਇਹ ਕਾਬਲੇ ਤਾਰੀਫ ਹੈ ਕਿ ਪਹਿਲੀ ਵਾਰ 72 ਸਾਲ 'ਚ ਜੇ ਇਸ ਮੀਡੀਆ 'ਚ ਸਟੋਰੀਜ਼ ਨਾ ਹੁੰਦੀਆਂ ਤੇ ਅੱਜ ਸ਼ਾਇਦ ਇਹਦੇ ਬਾਵਜੂਦ ਕਿ ਉੱਥੇ ਹਰ ਰੋਜ਼ ਕਰਫਿਊ ਦੇ ਥੱਲੇ ਕੀ ਹੋ ਰਿਹਾ ਹੈ ਕਿਸੇ ਨੂੰ ਪਤਾ ਨਹੀਂ ਸੀ ਲੱਗਣਾ। ਔਰ ਇਹ ਇੱਕ ਹਕੀਕਤ ਹੈ ਕਿ ਜਦੋਂ ਅਸੀਂ ਇਸ ਮੀਡੀਆ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ, ਅੱਜ ਨਿਊਯਾਰਕ ਟਾਈਮਜ਼ ਨੇ ਇੱਕ ਫੁੱਲ ਆਰਟੀਕਲ ਜਿਹੜਾ ਕਿ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਦਾ ਹੋ ਸਕਦਾ ਹੈ ਪੇਡ ਹੋਏ, ਮੈਨੂੰ ਨਹੀਂ ਪਤਾ, ਕਿਉਂਕਿ ਇਹ ਜਿਹੜੇ ਵੀ ਇਸ ਲੈਵਲ ਦੇ ਉੱਤੇ ਹੁੰਦੇ ਨੇ ਗਵਰਨਮੈਂਟ ਵਰਜ਼ਨ, ਉਹ ਕਈ ਵਾਰੀ ਪੇਡ ਵੀ, ਲੇਕਿਨ ਉਹ ਇੱਕ ਬੜਾ ਸਟਰੋਂਗ ਕੇਸ ਬਿਲਡ ਕਰਦਾ ਹੈ ਇਮਰਾਨ ਖਾਨ ਹੋਰਾਂ ਦਾ। ਔਰ ਉਹਨਾਂ ਨੇ ਆਪਣੇ ਪਿਛਲੇ ਲਗਭਗ 1 ਸਾਲ ਦੇ ਪੀਰੀਅਡ 'ਚ ਉਹਨਾਂ ਨੇ ਕਿਵੇਂ ਭਾਰਤ ਦੇ ਨਾਲ ਅਮਨ ਦੀ ਗੱਲਬਾਤ ਨੂੰ ਅੱਗੇ ਤੋਰਨ ਲਈ, ਗੱਲਬਾਤ ਦੇ ਰਾਹੀਂ ਮਸਲਾ ਹੱਲ ਕਰਨ ਲਈ ਗੱਲਬਾਤ ਤੋਰੀ, ਪਰ ਉਹਨਾਂ ਦਾ ਜਿਹੜਾ ਸੀ ਕੀ ਰਿਸਪੌਂਸ ਰਿਹਾ ਬੜੇ ਚੰਗੇ ਢੰਗ ਨਾਲ, ਉਹਨੂੰ ਵੀ ਮੈਂ ਡਿਸਕਸ ਕਰਾਂਗਾ। ਪਰ ਉਸ ਤੋਂ ਪਹਿਲਾਂ ਪਾਕਿਸਤਾਨ ਦੇ ਵਿੱਚ ਜਿਹੜਾ ਅੱਜ ਹੁਣ ਅਸੀਂ ਰਾਤ ਗੱਲ ਕਰ ਰਹੇ ਹਾਂ, ਉਹਨਾਂ ਨੇ ਅੱਧਾ ਘੰਟਾ 12 ਤੋਂ 12:30 ਜਾਂ 12:30 ਤੋਂ 1 ਸ਼ਾਇਦ ਜਿਹੜਾ ਯਕਜ਼ਦੀ ਦਾ ਜਿਹੜਾ ਇਜ਼ਹਾਰ ਕਰਨ ਦੇ ਲਈ ਕਸ਼ਮੀਰੀਆਂ ਨਾਲ ਐਲਾਨ ਕੀਤਾ ਸੀ, ਉਹ ਇਸ ਕਦਰ ਕਾਮਯਾਬ ਰਿਹਾ। ਔਰ ਇਹਦੇ ਬਾਵਜੂਦ ਕਿ ਉੱਥੇ ਸਿਆਸੀ ਧਿਰਾਂ, ਸਿਆਸੀ ਪਾਰਟੀਆਂ ਕੀ ਕਹਿੰਦੀਆਂ ਨੇ, ਪਰ ਇਉਂ ਲੱਗਾ ਕਿ 22 ਕਰੋੜ ਪਾਕਿਸਤਾਨੀ ਅਵਾਮ ਕਸ਼ਮੀਰੀਆਂ ਦੇ ਨਾਲ ਬਿਲਕੁਲ ਇੱਕ ਦੀਵਾਰ ਬਣ ਕੇ ਖਲੋ ਗਿਆ। ਔਰ ਇਹ ਲਫ਼ਜ਼ ਮੇਰੇ ਨਹੀਂ ਨੇ, ਇਹ CNN ਦੀ ਰਿਪੋਰਟਿੰਗ 'ਚ ਉਹਨਾਂ ਦੀ ਇਹ ਖਬਰ ਹੈ, ਪਾਕਿਸਤਾਨ brought to a standstill for Kashmir hour demonstrations, ਕਿ ਜਿਵੇਂ ਸਾਰਾ ਪਾਕਿਸਤਾਨ ਖਲੋ ਗਿਆ ਇੱਕ ਥਾਂ ਤੇ। ਔਰ ਉਹਦੇ 'ਚ ਕਿਵੇਂ ਸਕੂਲਾਂ 'ਚ, ਕਾਲਜਾਂ 'ਚ, ਦਫ਼ਤਰਾਂ 'ਚ, ਈਵਨ ਟ੍ਰੈਫਿਕ ਸੜਕਾਂ ਦੇ ਉੱਤੇ ਸਿਰਫ ਤੇ ਸਿਰਫ ਰੈੱਡ ਲਾਈਟ ਸੀ, ਰੈੱਡ ਸਿਗਨਲ ਸੀ, ਔਰ ਬਿਲਕੁਲ ਉੱਥੇ ਕੋਈ ਜਿਹਨੂੰ ਕਹਿੰਦੇ ਨੇ ਵੀ ਪੱਤਾ ਵੀ ਨਹੀਂ ਸੀ ਹਿੱਲਿਆ। ਉਹ ਸਟੈਂਡ ਸਟਿਲ ਦੀ ਗੱਲ ਹੈ ਕਿ ਸਾਰਾ ਪਾਕਿਸਤਾਨ ਕਸ਼ਮੀਰ ਦੇ ਲਈ ਜਿਹੜਾ ਹੈ ਉਹ ਸਿੱਧੇ ਖਲੋਤੇ। ਔਰ ਇਹਨਾਂ ਦੀ CNN ਦੀ ਰਿਪੋਰਟ ਹੈ, ਪਾਕਿਸਤਾਨੀਜ਼ brought the nation to a standstill at midday Friday as they gathered for Kashmir hour to show their solidarity with the disputed region after India stripped the state of Jammu and Kashmir of its autonomy and reclassified it as a union territory earlier this week। ਕਸ਼ਮੀਰ ਜਿਹੜਾ ਹੈ ਉਹ ਯਕਜ਼ਦੀ ਦਾ ਇਜ਼ਹਾਰ ਕਸ਼ਮੀਰੀਆਂ ਜਿਹੜਾ ਨਾਲ ਖਲੋਤਾ ਹੈ ਪਾਕਿਸਤਾਨ। India's moves was highly contentious and one that will give the government in New Delhi greater authority over the disputed Muslim majority region। ਫਿਰ ਉਹਨਾਂ ਨੇ ਜਿਹੜਾ ਕਿਸ ਢੰਗ ਨਾਲ ਇਹ ਦਿਨ ਮਨਾਇਆ ਗਿਆ, the national anthem of both Pakistan and Kashmir blared across TV and radio stations on Friday according to Reuters, and traffic and trains were brought to a halt as people gathered between 12 p.m. and 12:30 p.m. local time।
ਔਰ ਉਹਦੀ ਤੇ ਟਵੀਟ ਵੀ ਹੈ ਪਾਕਿਸਤਾਨ ਗਵਰਨਮੈਂਟ ਦਾ ਜੀ ਕਿ ਟੁਡੇ ਇੰਟਾਇਰ ਪਾਕਿਸਤਾਨ whether they are school children, college students, shopkeepers, laborers or employees all have gathered to show solidarity with people of Indian occupied Jammu and Kashmir। ਇਹ ਉਹਨਾਂ ਦਾ ਟਵੀਟ ਹੈ। ਜੀ। ਸੋ ਅਸੀਂ ਵੀ ਜਿਹੜਾ ਹੈ ਇਸ ਮੌਕੇ ਦੇ ਉੱਤੇ ਅਗੇਨ ਜਿਵੇਂ ਤੁਸੀਂ ਸ਼ੁਰੂ 'ਚ ਹੀ ਕਿਹਾ ਕਿ ਜੇ ਅੱਜ ਅਸੀਂ 26ਵੇਂ ਦਿਨ ਦੀ ਗੱਲ ਕਰ ਰਹੇ ਹਾਂ ਜੀ ਤੇ ਇਹ 26 ਦਿਨ ਹੀ ਸਾਡਾ ਸਾਰੇ ਹੀ ਪ੍ਰੋਗਰਾਮ ਆਲਮੋਸਟ ਜੀ ਇਹਨਾਂ ਦੇ ਕਈ ਨਾਲ ਹਾਲਤਾਂ 'ਚ ਸਾਰੇ ਤਿੰਨੋਂ ਹੀ ਤਿੰਨੋਂ ਹੀ ਸੈਗਮੈਂਟ segment ਕਸ਼ਮੀਰ ਨੂੰ ਸਮਰਪਿਤ ਰਹੇ ਨੇ। ਜੀ ਔਰ ਅਸੀਂ ਜਿਹੜਾ ਹੈ ਆਉਣ ਵਾਲੇ ਦਿਨਾਂ 'ਚ ਵੀ ਜਦੋਂ ਤੱਕ ਇਹ ਗੱਲ ਕਿਉਂਕਿ ਇਸ ਵੇਲੇ ਗੱਲ ਕੱਲੀ ਇਹ ਹੁਣ ਕਸ਼ਮੀਰ ਸੈਂਟਰਿਕ ਇਸ਼ੂ ਨਹੀਂ ਰਹਿ ਗਿਆ, ਜੀ ਇਹਨਾਂ ਦੀ ਆਪਣੀ ਜਿਹੜੀ ਵਧੀ ਹੋਈ ਡਿਜ਼ਾਇਰ ਔਰ ਅਖੰਡ ਭਾਰਤ ਜਿਹੜਾ ਇਹਨਾਂ ਨੂੰ ਟਿਕ ਕੇ ਬਹਿਣ ਨਹੀਂ ਦਿੰਦਾ ਔਰ ਇਹਨਾਂ ਦਾ ਭੂਤਰਿਆਪਨ ਉਸ ਨੇ ਕਸ਼ਮੀਰ ਇਸ਼ੂ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਇੱਕ ਵਾਰ ਫੇਰ ਖੜਾ ਕਰ ਦਿੱਤਾ ਹੈ। ਜੀ ਇਸ 'ਚ ਜਿੱਥੇ ਅਸੀਂ ਕਸ਼ਮੀਰੀਆਂ ਦੇ ਨਾਲ ਜਿਹੜਾ ਖਲੋ ਕੇ ਉਹਨਾਂ ਦੇ ਨਾਲ ਆਪਣੀ ਹਮਾਇਤ ਔਰ ਸੋਲੀਡੈਰਿਟੀ ਦਾ ਇਜ਼ਹਾਰ ਕਰ ਰਹੇ ਹਾਂ, ਉੱਥੇ ਨਾਲ ਹੀ ਇਸ ਸਾਰੇ ਚੋਂ ਭਾਰਤ ਦਾ ਨਾਜ਼ੀ ਚਿਹਰਾ ਵੀ ਐਕਸਪੋਜ਼ ਹੋ ਰਿਹਾ ਹੈ। ਜੀ ਬਾਕੀ ਘੱਟ ਗਿਣਤੀਆਂ ਦੇ ਨਾਲ ਕੀ ਹੋ ਰਿਹਾ ਹੈ ਇਹ ਵੀ ਇਸ਼ੂ ਜਿਹੜਾ ਹਾਈਲਾਈਟ ਹੋਇਆ ਹੈ। ਔਰ ਜਿਵੇਂ ਅੱਜ ਜਿਹਦਾ ਮੈਂ ਇਨੀਸ਼ੀਅਲੀ ਜ਼ਿਕਰ ਕੀਤਾ ਹੈ ਕਿ ਇਮਰਾਨ ਖਾਨ ਹੋਰਾਂ ਦਾ ਜਿਹੜੀ ਲਿਖਤ ਹੈ ਉਹ ਨਿਊਯਾਰਕ ਟਾਈਮ 'ਚ ਆਈ ਔਰ ਉਹਦੇ 'ਚ ਉਹਨਾਂ ਨੇ ਬਿਲਕੁਲ ਠੀਕ ਅਸੀਂ ਜਿਵੇਂ ਕੱਲ ਦੇ ਪ੍ਰੋਗਰਾਮ 'ਚ ਕਿਹਾ ਸੀ ਕਿ ਇਸ ਵੇਲੇ ਜਦੋਂ ਨਾਜ਼ੀਆਂ ਦੀ ਗੱਲ 1930ਵਿਆਂ ਦੀ ਹੁੰਦੀ ਹੈ ਜੀ ਕਿ ਕਿਵੇਂ ਦੁਨੀਆ ਦੂਸਰੇ ਪਾਸੇ ਦੇਖ ਰਹੀ ਸੀ। ਅਮਰੀਕਾ ਦਾ ਪ੍ਰੈਜ਼ੀਡੈਂਟ ਰੂਜ਼ਵੈਲਟ ਵੀ ਜਦੋਂ ਅਮਰੀਕਾ ਦੇ ਯਹੂਦੀਆਂ ਦਾ ਡੈਲੀਗੇਸ਼ਨ ਉਹਨੂੰ ਮਿਲਣ ਜਾਂਦਾ ਸੀ ਕਿ ਜੀ ਉੱਥੇ ਇਹ ਹੋ ਰਿਹਾ, ਉਹ ਕਹਿੰਦਾ ਸੀ ਨਹੀਂ ਮੇਰੇ ਤਾਂ ਜਿਹੜੀਆਂ ਰਿਪੋਰਟਾਂ ਨੇ ਉੱਥੇ ਤਾਂ ਜ਼ਿੰਦਗੀ ਬਹੁਤ ਵਧੀਆ ਹੈ, ਟ੍ਰੇਨਾਂ ਬੱਸਾਂ ਟਾਈਮ ਸਿਰ ਚੱਲਦੀਆਂ ਨੇ, ਬਾਜ਼ਾਰ ਭਰੇ ਹੋਏ ਨੇ, ਚਰਚ ਭਰੇ ਹੋਏ ਨੇ, ਸਿਨਾਗੋਗ ਭਰੇ ਹੋਏ ਨੇ, ਲੋਕ ਜਿਹੜੇ ਨੇ ਉਹ ਬੜੇ ਵਕਤ ਸਿਰ ਕੰਮ ਕਰਦੇ ਨੇ, ਇਹ ਤੁਹਾਡਾ ਠੀਕ ਨਹੀਂ ਹੈ। ਜੀ ਔਰ ਇਸੇ ਤਰ੍ਹਾਂ ਔਰ ਉਸ ਈਵਨ ਸੈਕੰਡ ਵਰਲਡ ਵਾਰ ਦੇ ਪਹਿਲੇ 2-2.5 ਸਾਲ ਤਾਂ ਅਮਰੀਕਾ ਨਿਊਟਰਲ ਸੀ ਜਦੋਂ ਤੱਕ ਪਰਲ ਹਾਰਬਰ ਦੇ ਉੱਤੇ ਜਾਪਾਨੀਆਂ ਨੇ ਅਟੈਕ ਨਹੀਂ ਕੀਤਾ, ਇਹਨਾਂ ਨੇ ਕੋਈ ਵਰਲਡ ਵਾਰ ਜੁਆਇਨ ਨਹੀਂ ਸੀ ਕੀਤਾ। ਜੀ ਪਰ ਜਦੋਂ ਸੰਸਾਰ ਜੰਗ ਖਤਮ ਹੋਇਆ ਔਰ ਉਹ ਜ਼ੁਲਮ ਜਿਹੜੇ ਨਾਜ਼ੀਆਂ ਨੇ ਯਹੂਦੀਆਂ ਤੇ ਜਿਪਸੀਆਂ ਤੇ ਕੈਥੋਲਿਕਸ ਤੇ ਕਮਿਊਨਿਸਟ ਤੇ ਕੀਤੇ ਉਹਨਾਂ ਦੀਆਂ ਕਹਾਣੀਆਂ ਬਾਹਰ ਆਈਆਂ। ਫਿਰ ਜਿਹੜੀ ਯੂਰਪ ਦੀ ਕਲੈਕਟਿਵ ਗਿਲਟ ਸੀ ਉਹਦੇ ਚੋਂ ਉਹਨਾਂ ਨੇ ਅਗੇਨ ਫਲਸਤੀਨੀਆਂ ਦੀ ਜਿਹੜੀ ਹੈ ਉਹਨਾਂ ਦੇ ਵਿਹੜੇ 'ਚ ਲਿਜਾ ਕੇ ਉਹ ਰੁਦਨ ਔਰ ਉਹ ਜਿਹੜੀ ਹੈ ਸੈਡਨੈਸ ਸੁੱਟੀ। ਇਜ਼ਰਾਈਲ ਦੀ ਕ੍ਰੀਏਸ਼ਨ ਉਹਦੇ 'ਚ ਹੋਈ ਪਰ ਨਾਲ ਦੀ ਨਾਲ ਇਹ ਕਿਹਾ ਗਿਆ ਕਿ ਜੀ ਨੈਵਰ ਅਗੇਨ, ਇਹ ਹੁਣ ਕਦੇ ਨਹੀਂ ਹੋਏਗਾ। ਔਰ ਦੁਨੀਆ ਦੇ ਵਿੱਚ ਵਾਚ ਡੌਗ ਬਣੇ, ਅੱਜ ਅਸੀਂ ਜੈਨੋਸਾਈਡ ਵਾਚ ਦੀ ਗੱਲ ਕਰਦੇ ਹਾਂ, ਯੂਨਾਈਟਿਡ ਨੇਸ਼ਨਸ ਬਣਿਆ, ਕੋਵੈਨੈਂਟ ਆ ਗਏ ਅਗੇਂਸਟ ਜੈਨੋਸਾਈਡ, ਸਟੈਪਸ ਆਫ ਜੈਨੋਸਾਈਡ, 8 ਸਟੇजेस ਆਫ ਜੈਨੋਸਾਈਡ ਕਿ ਜੀ ਜੇ ਔਰ 8 ਸਟੇजेस ਦੀ ਜਦੋਂ ਗੱਲ ਹੋਈ ਕਿ ਜਿਹੜੀ 8ਵੀਂ ਤਾਂ ਡਿਨਾਇਲ ਹੁੰਦੀ ਆ ਵੀ ਨਹੀਂ ਹੋਇਆ ਕੁਝ ਵੀ, ਪਰ 7ਵੀਂ ਤੱਕ ਪਹੁੰਚਦਾ ਐਗਜ਼ੀਕਿਊਟ ਹੁੰਦਾ। ਫਿਰ ਇਹ ਹੋਇਆ ਕਿ UN ਦੇ ਵਿੱਚ ਸਪੈਸ਼ਲ ਰਿਪੋਰਟਰ ਬਣਾਏ ਗਏ ਜਿਹੜੇ ਮੋਨੀਟਰ ਕਰਨਗੇ ਕਿ ਕਿੱਥੇ ਕਿਹੜੇ ਸਟੈਪ ਕਲਾਸੀਫਿਕੇਸ਼ਨ, ਨੋਮੀਨੇਸ਼ਨ, ਆਰਗੇਨਾਈਜੇਸ਼ਨ ਔਰ ਇਹ ਸਾਰੇ ਜਿਹੜੇ ਨੇ ਉਹ ਪਹਿਲਾਂ ਕੀਤੇ ਜਾਂਦੇ ਨੇ ਬਿਫੋਰ ਐਗਜ਼ੀਕਿਊਸ਼ਨ ਦੇ ਕਿ ਵੀ ਉਹਨਾਂ ਜੈਨੋਸਾਈਡਸ ਨੂੰ ਪਹਿਲਾਂ ਹੀ ਰੈਕਗਨਾਈਜ਼ ਕਰ ਲਓ ਤਾਂ ਕਿ ਐਗਜ਼ੀਕਿਊਸ਼ਨ ਤੱਕ ਗੱਲ ਨਾ ਪਹੁੰਚੇ। ਲੇਕਿਨ ਇਹਦੇ ਬਾਵਜੂਦ ਜੇ ਅਸੀਂ ਪਿਛਲੇ 70 ਸਾਲ 'ਚ ਦੇਖੀਏ, ਰਵਾਂਡਾ ਦੀ ਅਸੀਂ ਗੱਲ ਕਰਦੇ ਹਾਂ ਕਿ 100 ਦਿਨਾਂ ਦੇ ਵਿੱਚ ਕਿਵੇਂ ਕਿੰਨੇ ਲੋਕ ਜਿਹੜੇ ਨੇ ਉੱਥੇ ਮਿਲੀਅਨਸ ਮਾਰੇ ਗਏ। ਇਸੇ ਤਰ੍ਹਾਂ ਬੋਸਨੀਆ ਦੇ ਵਿੱਚ ਕਿੰਨੀ ਦੇਰ ਜਿਹੜੀ ਹੈ ਬਿਲਕੁਲ ਜਿਹੜੀ ਹੈ ਉਹ ਜਿਵੇਂ ਕਿ ਕਿਸੇ ਦਾ ਕੋਈ ਤਾਲੁਕ ਨਹੀਂ, ਇਹ ਰਵੱਈਆ ਸੀ। ਲੇਕਿਨ ਅਲਟੀਮੇਟਲੀ ਉਹਦੇ 'ਚ ਇੰਟਰਵੀਨ ਕੀਤਾ, ਥੋੜਾ ਬਹੁਤ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਵੀ ਜਿਹੜਾ ਐਕਟੀਵੇਟ ਹੋਇਆ। ਫਿਰ ਅਸੀਂ ਡਾਰਫਰ ਤੇ ਆ ਜਾਈਏ, ਸੁਡਾਨ ਦਾ ਜ਼ਿਕਰ ਹੋਇਆ ਔਰ ਸੁਡਾਨ ਕੇ ਡਾਰਫਰ 'ਚ ਕੀ ਹੋ ਰਿਹਾ ਤੇ ਇਸ 'ਚ ਕੋਈ ਇਹ ਆਬਵੀਅਸ ਹੈ ਕਿ ਕਿਉਂਕਿ ਸੁਡਾਨ 'ਚ ਜਿਹੜਾ ਸਾਊਥ ਸੁਡਾਨ ਹੈ ਉਹ ਕ੍ਰਿਸਚੀਅਨ ਮੈਜੋਰਿਟੀ ਸੀ ਔਰ ਉਹਨਾਂ ਨੇ ਫਿਰ UN ਨੇ ਇੰਟਰਵੀਨ ਕੀਤਾ। ਜੇ ਅਸੀਂ ਈਸਟ ਤੈਮੂਰ ਤੋਂ ਬਾਅਦ ਕਿਤੇ ਪ੍ਰੋਪਰ UN ਦੀ ਸੁਪਰਵਿਜ਼ਨ ਦੇ ਥੱਲੇ ਪਲੇਬਿਸਾਈਡ ਦੀ ਗੱਲ ਕਰੀਏ ਤੇ ਫਿਰ ਉਹ ਸਾਊਥ ਸੁਡਾਨ ਹੈ ਜਿਹੜਾ ਅਲੱਗ ਮੁਲਕ ਦੇ ਤੌਰ ਤੇ ਐਲਾਨਿਆ ਗਿਆ ਹੈ। ਵੱਖਰੀ ਗੱਲ ਹੈ ਕਿ ਇਹਦੇ ਬਾਵਜੂਦ ਉੱਥੇ ਕੋਈ ਬਹੁਤੀ ਪੀਸ ਐਸਟੈਬਲਿਸ਼ ਨਹੀਂ ਹੋਈ, ਪਰ ਸਾਊਥ ਸੁਡਾਨ ਦੇ ਵਿੱਚ ਤੇਲ ਦੀ ਬਦੌਲਤ ਪਰ ਤੇਲ ਦੀ ਸਪਲਾਈ ਲਾਈਨ ਜਿਹੜੀ ਹੈ ਉਹ ਦੂਸਰੇ ਚੋਂ ਹੈ। ਲੇਕਿਨ ਸੁਡਾਨ ਦੇ ਵਿੱਚ ਵੀ ਜੋ ਕੁਝ ਡਾਰਫਰ 'ਚ ਹੁੰਦਾ ਰਿਹਾ ਜਦੋਂ ਤੱਕ ਇਹਨਾਂ ਦੇ ਜਿਹੜੇ ਚਿੰਤਕ ਨੇ ਔਰ
ਮਾਰ ਨੇ ਉਹਨਾਂ ਨੇ ਬੈਠ ਕੇ ਆਪਣੇ ਇੰਟਰਸਟ ਨਹੀਂ ਦੇਖੇ ਕਿ ਭਾਈ ਬਣਾ ਦਈਏ ਮੁਲਕ, ਕਿਉਂਕਿ ਸਾਊਥ ਸੁਡਾਨ ਦਾ ਤੇਲ ਸਾਡੇ ਕੰਮ ਆ ਸਕਦਾ ਹੈ, ਉਦੋਂ ਤੱਕ ਕੁਝ ਨਹੀਂ ਹਿੱਲਿਆ। ਔਰ ਅਸੀਂ ਸਮਝਦੇ ਹਾਂ ਵੀ ਜੋ ਕਸ਼ਮੀਰ ਦਾ ਇਸ ਵੇਲੇ ਹਾਲ ਹੈ, ਕਸ਼ਮੀਰ ਦੇ ਵਿੱਚ ਗੱਲ ਇਸ ਵੇਲੇ ਇਹ ਨਹੀਂ ਕਿ ਜੈਨੋਸਾਈਡ ਹੋਣ ਵਾਲਾ ਹੈ, ਆਉਣ ਵਾਲਾ ਹੈ, ਉਹ ਤਾਂ ਆਲਰੇਡੀ ਜੈਨੋਸਾਈਡ ਚੱਲ ਰਿਹਾ। ਔਰ ਜੇ ਤੁਸੀਂ ਇਹਨਾਂ ਦਾ ਪੈਟਰਨ ਖਾਸ ਤੌਰ ਤੇ ਪਹਿਲਾਂ 7 ਲੱਖ ਫੌਜ, ਹੁਣ 10 ਲੱਖ ਫੌਜ ਰੱਖ ਕੇ ਉਹਨਾਂ ਨੇ ਜੋ ਸ਼ੁਰੂ ਕੀਤਾ ਹੋਇਆ ਕੰਮ, ਜਿਸ ਅੰਦਾਜ਼ ਦੇ ਵਿੱਚ ਹੋਰ ਜੈਨੋਸਾਈਡ ਕੀ ਹੁੰਦਾ ਬਿਲਕੁਲ ਉਹਨਾਂ ਨੇ ਹਰ ਉਹ ਤਰੀਕਾ ਪ੍ਰੋਪੇਗੈਂਡਾ ਉਹਨਾਂ ਨੂੰ ਆਈਸੋਲੇਟ ਕੀਤਾ, ਕਨਸਟੀਟਿਊਸ਼ਨਲ ਜਿਹੜੀ ਉਹਨਾਂ ਨੂੰ ਥੋੜਾ ਬਹੁਤ ਤਹਫੁਜ਼ ਸੀ ਉਹ ਖਤਮ ਕੀਤਾ, ਅਦਾਲਤਾਂ ਦੇ ਉੱਤੇ ਜਿਹੜਾ ਉਹਨਾਂ ਦੇ ਰਾਹੀਂ ਉਹਨਾਂ ਨੇ ਜਿਹੜਾ ਉੱਥੇ ਕੁਝ ਵੀ ਅੱਜ ਇੰਨੇ ਦਿਨ ਨੇ ਔਰ ਉਹਦੇ 'ਚ ਕੋਈ ਕਾਰਵਾਈ ਨਾ ਹੋਣ ਦੇਣਾ, ਮੀਡੀਆ ਉੱਥੇ ਤਾਂ ਬਲੌਕ ਕੀਤਾ ਹੀ ਹੈ, ਬਾਹਰ ਮੇਨ ਸਟ੍ਰੀਮ ਮੀਡੀਆ 'ਚੋਂ ਖਬਰਾਂ ਗਾਇਬ ਕਰ ਦੇਣੀ ਹੈ। ਔਰ ਜੇ ਕਿਸੇ ਨੇ ਕੁਝ ਕੀਤਾ, ਜਿਵੇਂ ਅਸੀਂ ਕੱਲ ਡਿਸਕਸ ਕੀਤਾ ਸੀ ਕਿ ਵੀ 5 ਕਸ਼ਮੀਰੀ ਜਿਨ੍ਹਾਂ ਦਾ ਸੰਬੰਧ ਵੀ ਵੈਲੀ ਨਾਲ ਨਹੀਂ ਹੈ, ਉਹ ਰਿਆਸੀ ਔਰ ਪੁੰਛ ਨਾਲ ਸੰਬੰਧਿਤ ਨੇ, ਰਹਿੰਦੇ ਵੀ ਬਾਹਰਲੀਆਂ ਸਟੇਟਾਂ 'ਚ ਨੇ, ਉਹਨਾਂ ਨੇ ਪੋਸਟ ਪਾਈਆਂ, ਜੋ ਵੀ ਉਹਨਾਂ ਨੂੰ ਜਾਣਕਾਰੀ ਮਿਲੀ ਉਹਨਾਂ ਦੇ ਖਿਲਾਫ ਦੇਸ਼ ਧਰੋਹ ਔਰ ਅਮਨ ਭੰਗ ਤੇ ਫਲਾਣਾ ਧਾਰਾਵਾਂ ਦੇ ਥੱਲੇ ਕੇਸ ਰਜਿਸਟਰ ਕਰਕੇ ਪੁਲਿਸ ਪਾਰਟੀ ਜਿਹੜੀਆਂ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਭੇਜ ਦਿੱਤੀਆਂ। ਔਰ ਸਾਰਾ ਦੇਸ਼ ਜਿਹੜਾ ਮੈਜੋਰਿਟੀ ਉਹ ਸੈਲੀਬ੍ਰੇਟ ਕਰ ਰਿਹਾ, ਵੱਡਾ ਤਬਕਾ, ਔਰ ਉਹਨਾਂ 'ਚ ਠੀਕ ਹੈ, ਅਸੀਂ ਉਹਨਾਂ ਦੀ ਤਾਰੀਫ ਕਰਦੇ ਹਾਂ। ਜਿਵੇਂ ਅੱਜ ਮੈਂ ਇੱਕ ਇੰਟਰਵਿਊ ਦੇਖ ਰਿਹਾ ਸੀ, ਗੋਪੀ ਨਾਥਨ, ਇਹ 33 ਸਾਲਾਂ ਦਾ IAS ਅਫਸਰ ਜਿਹੜਾ ਕਿ ਹਵੇਲੀ, ਦਾਦਰ ਹਵੇਲੀ ਯੂਨੀਅਨ ਟੈਰੀਟਰੀ ਆ, ਉੱਥੇ ਪੋਸਟਡ ਸੀ, ਉਹਨੇ ਅੱਜ ਰਿਜ਼ਾਈਨ ਕੀਤਾ ਹੈ। ਉਹਨੇ ਕਿਹਾ ਕਿ ਵੀ ਮੈਂ ਜੋ ਕਸ਼ਮੀਰ ਦੇ ਵਿੱਚ ਚੱਲ ਰਿਹਾ ਹੈ, ਖਾਸ ਤੌਰ ਤੇ ਮੁੱਢਲੀਆਂ ਆਜ਼ਾਦੀਆਂ, ਸਰਕਾਰ ਕੋਲ ਹੱਕ ਹੈ ਕਿ ਸਰਕਾਰ ਨੇ ਕੋਈ ਫੈਸਲਾ ਲਿਆ, ਉਹਨੇ ਕਿਹਾ ਮੈਂ ਇਹਦੇ ਗਲਤ ਜਾਂ ਠੀਕ ਦੇ ਉੱਤੇ ਕਮੈਂਟ ਨਹੀਂ ਕਰਦਾ, ਪਰ ਕਿਸੇ ਵੀ ਡੈਮੋਕ੍ਰੇਸੀ 'ਚ ਲੋਕਾਂ ਦਾ ਹੱਕ ਹੁੰਦਾ ਹੈ ਕਿ ਉਹ ਉਹਦੇ ਖਿਲਾਫ ਜਾਂ ਹੱਕ 'ਚ ਬਾਹਰ ਆਣ। ਤੁਸੀਂ ਉਹ ਹੱਕ ਖੋਹ ਲਿਆ। ਉਹਨੇ ਕਿਹਾ ਜੀ ਮੈਂ ਬੜੀ ਮਿਹਨਤ ਨਾਲ, ਭਾਵੇਂ ਸਿਵਲ ਸਰਵਿਸ IAS ਬਣਨਾ ਸੌਖਾ ਨਹੀਂ ਹੈ, ਪਰ ਮੈਂ ਵੀ ਰਾਤ ਸੌਣ ਤੋਂ ਪਹਿਲਾਂ ਆਪਣੀ ਜ਼ਮੀਰ ਨੂੰ ਤਾਂ ਜਵਾਬ ਦੇ। ਤੇ ਜਦੋਂ ਮੈਂ ਇਹ ਸੋਚਿਆ ਕਿ ਮੈਂ ਕੀ ਕਰ ਸਕਦਾ ਤੇ ਮੈਂ ਕਿਹਾ ਵੀ ਨਹੀਂ, ਮੈਂ ਐਡਮਿਨਿਸਟ੍ਰੇਸ਼ਨ 'ਚ ਰਹਿ ਕੇ ਕੁਝ ਨਹੀਂ ਕਰ ਸਕਦਾ, ਮੈਂ ਆਪਣੀ ਆਵਾਜ਼ ਜਿਹੜੀ ਹੈ ਉਹ ਦੇ ਸਕਦਾ। ਹਾਲਾਂ UP ਦਾ ਰਹਿਣ ਵਾਲਾ ਗੋਪੀ ਨਾਥਨ। ਸੋ ਅਸੀਂ ਹਰ ਉਸ ਆਵਾਜ਼ ਨੂੰ ਐਪਰੀਸ਼ੀਏਟ ਕਰਦੇ ਹਾਂ ਜਿਹੜੀ ਸੱਚ ਦੇ ਹੱਕ ਦੇ ਵਿੱਚ ਖਲੋਂਦੀ ਹੈ। ਔਰ ਅੱਜ ਇੱਕ ਵੀਰ ਦੀ ਲਿਖਤ ਨੇ ਮੈਨੂੰ ਬੜਾ ਟੁੰਬਿਆ। ਬਹੁਤ ਵਾਰ ਅਸੀਂ ਵੀ ਕਹਿੰਦੇ ਕਿ ਜੀ ਸੱਚ ਨੂੰ ਹਮੇਸ਼ਾ ਫਾਂਸੀ ਹੁੰਦੀ ਹੈ, ਸੱਚ ਨੂੰ ਫਾਂਸੀ ਮਿਲਦੀ ਹੈ। ਮਨਸੂਰ ਤੋਂ ਅਸੀਂ ਸ਼ੁਰੂ ਕਰਦੇ ਹਾਂ, ਸੁਕਰਾਤ ਦੀ ਗੱਲ ਕਰਦੇ ਹਾਂ, ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ, ਔਰ ਹੁਣ ਦੇ ਯੋਧਿਆਂ ਦੀ ਗੱਲ ਕਰਦੇ ਹਾਂ 20ਵੀਂ ਸਦੀ ਦੇ। ਸੱਚ ਨੂੰ ਫਾਂਸੀ, ਪਰ ਉਹਨਾਂ ਨੇ ਇਹ ਕਿਹਾ ਕਿ ਜੇ ਬਹੁ ਗਿਣਤੀ ਲੋਕ ਸੱਚ ਦੇ ਪੁਜਾਰੀ ਹੋਣ ਤਾਂ ਸੱਚ ਨੂੰ ਫਾਂਸੀ ਨਾ ਲੱਗੇ। ਔਰ ਇਹ ਬੜੀ ਕੀਮਤੀ ਗੱਲ ਹੈ। ਸੱਚ ਨੂੰ ਫਾਂਸੀ ਇਸ ਲਈ ਲੱਗਦੀ ਹੈ ਕਿ ਮੈਜੋਰਿਟੀ ਜਿਹੜੀ ਹੈ ਉਹ ਸੱਚ ਦੇ ਨਾਲ ਖਲੋਣ ਨੂੰ ਤਿਆਰ ਨਹੀਂ ਹੁੰਦੀ। ਬਿਲਕੁਲ, ਉਹ ਹਕੂਮਤਾਂ ਦੇ ਡਰ 'ਚ ਹੁੰਦੀ ਹੈ, ਉਹ ਖੌਫਜ਼ਦਾ ਹੁੰਦੀ ਹੈ, ਜਾਂ ਉਹ ਖਰੀਦ ਲਈ ਜਾਂਦੀ ਹੈ। ਹੁਣ ਅੱਜ ਤੱਕ ਇਹ ਤਾਂ ਅਸੀਂ ਕਹਿੰਦੇ ਹਾਂ ਕਿ ਸੱਚ ਨੂੰ ਹਮੇਸ਼ਾ ਫਾਂਸੀ ਹੁੰਦੀ ਹੈ, ਪਰ ਜੇ ਮੈਜੋਰਿਟੀ ਸੱਚ ਦੇ ਨਾਲ ਖਲੋ ਜਾਏ ਤੇ ਸੱਚ ਨੂੰ ਕੌਣ ਫਾਂਸੀ ਦੇ ਸਕਦਾ। ਸੋ ਜ਼ਾਹਰ ਹੈ ਵੀ ਅੱਜ ਭਾਰਤ ਦੇ ਵਿੱਚ ਜੋ ਰਵੱਈਆ ਹੈ ਉਹ ਮੈਜੋਰਿਟੀ ਤਾਂ ਜਿਹੜੀ ਆ ਉਹ ਸੱਚ ਨੂੰ ਫਾਂਸੀ ਦੇਣ ਦੇ ਉੱਤੇ ਮਿਠਾਈਆਂ ਵੰਡ ਰਹੀ ਹੈ। ਦੇਖੋ, ਔਰ ਇਸ ਹਾਲਤ ਦੇ ਵਿੱਚ ਔਰ ਜ਼ਾਹਰ ਹੈ ਕਿ ਇੰਟਰਨੈਸ਼ਨਲ ਕਮਿਊਨਿਟੀ ਜਿਹੜੀ ਹੈ ਉਹ ਭਾਵੇਂ 1.5 ਬਿਲੀਅਨ ਦੀ ਆਬਾਦੀ ਵਾਲਾ ਮੁਸਲਿਮ ਜਗਤ ਹੋਏ, ਜਿਨ੍ਹਾਂ ਦੇ 57 ਦੇਸ਼ OIC ਤੇ ਇਧਰ ਉਧਰ, ਉਹਦੀ ਗੱਲ ਮੈਂ ਨਹੀਂ ਕਰਨਾ ਚਾਹੁੰਦਾ, ਅੱਗੇ ਕੀਤੀ ਹੈ ਬਾਰ-ਬਾਰ, ਕਿੰਨੀ ਕੁ ਵਾਰੀ ਕਹਿਣਾ। 4 ਵੱਡੀਆਂ ਤਾਕਤਾਂ ਦਾ ਅਸੀਂ ਜ਼ਿਕਰ ਕਰ ਹੀ ਲਿਆ, ਲੇਕਿਨ ਪਾਕਿਸਤਾਨ ਨੇ ਆਪਣੇ ਫਰਜ਼ ਨੂੰ ਸਮਝਿਆ ਔਰ ਇਮਰਾਨ ਖਾਨ ਜਿਹਨੂੰ ਕਹਿੰਦੇ ਨੇ ਮੈਨ ਆਫ ਦਾ ਆਵਰ, ਉਹ ਬਣ ਕੇ ਸਾਹਮਣੇ ਉਭਰੇ ਨੇ। ਔਰ ਹਾਲਾਂ ਇੱਕ ਉੱਥੋਂ ਦਾ ਹੋਸਟ ਕਹਿ ਰਿਹਾ ਸੀ ਜੀ ਇਹ ਜਿਹੜਾ 22 ਕਰੋੜ ਲੋਕ ਨਿਕਲੇ ਆਵਾਮ, ਇਹ ਭੁਲੇਖਾ ਨਾ ਹੋਏ ਕਿ ਇਮਰਾਨ ਖਾਨ ਦੇ ਨਾਲ ਨੇ ਜਾਂ ਇਹ ਸਰਕਾਰ ਦੇ। ਇਸ ਚੋਂ ਵੀ ਉਹਨਾਂ ਨੂੰ ਲੱਗਦਾ ਹੈ ਇਸ ਲੈਵਲ ਦੇ ਲੋਕਾਂ ਦਾ ਤੁਸੀਂ ਕੀ ਕਰੋਗੇ। ਬਿਲਕੁਲ, ਚਲੋ ਇਹ ਠੀਕ ਹੈ ਲੋਕ ਕਸ਼ਮੀਰੀਆਂ ਦੇ ਨਾਲ ਨਿਕਲੇ, ਪਰ ਕਿਸੇ ਨੇ ਆਵਾਜ਼ ਤਾਂ ਦਿੱਤੀ। ਘੱਟੋ ਘੱਟ ਤੁਸੀਂ ਆਜ਼ਾਨ ਦੇਣ ਵਾਲਿਆਂ ਨੂੰ, ਸੱਦ ਦੇਣ ਵਾਲਿਆਂ ਨੂੰ ਉਹਨਾਂ ਕੁ ਕ੍ਰੈਡਿਟ ਤਾਂ ਦਿਓ ਕਿ ਭਾਈ ਬੰਦਾ ਜਿਹੜਾ ਉਹ ਖਲੋਤਾ ਹੈ ਤੇ ਉਹਨੇ ਦੁਨੀਆ ਨੂੰ ਦੱਸਿਆ, ਔਰ ਉਹਨਾਂ ਨੇ ਕਸ਼ਮੀਰੀਆਂ ਨੂੰ ਕਿਹਾ ਵੀ ਮੈਂ ਤੁਹਾਡਾ ਐਂਬੈਸਡਰ ਹਾਂ, ਦੁਨੀਆ ਦੇ ਹਰ ਫੋਰਮ ਤੇ ਅਸੀਂ ਇਸ ਨੂੰ ਚੁੱਕਾਂਗੇ। ਜੇ ਪਾਕਿਸਤਾਨ ਬੈਕ ਆਊਟ ਕਰ ਜਾਂਦਾ ਜਾਂ ਨਾ ਹੁੰਦਾ
ਤੇ ਉਹਨਾਂ ਦੇ ਲਈ ਕਿੰਨਾ ਸੌਖਾ ਹੁੰਦਾ, ਹੁਣ ਤੱਕ ਉਹਨਾਂ ਨੇ ਅੱਧੇ ਉਹੀ ਮਾਰੇ ਹੁੰਦੇ। ਜੀ ਬਿਲਕੁਲ। ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਅਸੀਂ ਵੀ ਇਸ ਫਰਜ਼ ਨੂੰ ਹੀ ਨਿਭਾਉਂਦੇ ਹਾਂ ਕਿ ਵੱਡ ਗਿਣਤੀ ਕੀ ਕਹੇਗੀ, ਕੀ ਕਹਿੰਦੀ ਹੈ। ਜੀ ਸਾਡੇ 'ਚ ਵੀ ਹੁਣ ਆ ਜਿਹੜੀ ਮੰਦਭਾਗੀ ਘਟਨਾ ਨਨਕਾਣਾ ਸਾਹਿਬ ਦੀ ਹੋਈ ਬੱਚੀ ਜਗਜੀਤ ਕੌਰ ਨਾਲ, ਉਹਨੂੰ ਲੈ ਕੇ ਅੱਜ ਸਾਡੇ ਉੱਤੇ ਵੀ ਬਹੁਤ ਸਾਰਿਆਂ ਨੇ ਫੁੱਲਾਂ ਦੀ ਬਾਰਿਸ਼ ਕੀਤੀ ਹੈ ਕਿ ਜੀ ਤੁਸੀਂ ਆਹ ਕਰਦੇ ਹੋ, ਉਹ ਕਰਦੇ ਹੋ, ਤੁਸੀਂ ਕਸ਼ਮੀਰੀਆਂ ਦੀ ਗੱਲ ਕਰਦੇ ਹੋ, ਪਾਕਿਸਤਾਨ ਦੀ ਕਰਦੇ ਹੋ, ਆਹ ਦੇਖ ਲਓ। ਉਹ ਅਸੀਂ ਦੂਸਰੇ ਸੈਗਮੈਂਟ 'ਚ ਉਸ ਨੂੰ ਡਿਸਕਸ ਕਰਾਂਗੇ ਕਿ ਉਹ ਸਾਰੇ ਦੇ ਨਾਲ ਜੁੜਿਆ ਹੋਇਆ ਕੀ ਪਾਰਟ ਹੈ। ਔਰ ਸਾਨੂੰ ਜਿਹੜੀਆਂ ਜਦੋਂ ਜਿਹੜੀ ਪਰਖ ਹੁੰਦੀ ਹੈ ਤੁਹਾਡੀ, ਉਹ ਉਹਨਾਂ ਘੜੀਆਂ 'ਚ ਹੀ ਹੁੰਦੀ ਹੈ ਜਦੋਂ ਕਿ ਤੁਹਾਡੇ ਸਾਹਮਣੇ ਆਪਣਾ ਕੌਮੀ ਨਜ਼ਰੀਆ ਵੀ ਹੁੰਦਾ ਹੈ, ਕੌਮੀ ਇੰਟਰਸਟ ਵੀ ਹੁੰਦਾ ਹੈ, ਔਰ ਤੁਸੀਂ ਹਰ ਮੌਕੇ ਦੇ ਉੱਤੇ ਜਜ਼ਬੇ ਦੇ ਵਹਿਣ 'ਚ ਬਹਿ ਕੇ ਅਸੀਂ ਉਸ ਕਿਸਮ ਦਾ ਮਾਹੌਲ ਨਾ ਬਣਾ ਲਈਏ ਜਿਹੋ ਜਿਹੇ ਜਜ਼ਬੇ ਦੇ ਵਹਿਣ 'ਚ 1947 'ਚ ਮਾਸਟਰ ਤਾਰਾ ਸਿੰਘ ਨੇ ਜਿਹੜਾ ਉਹ ਉਸ ਕਿਸਮ ਦੀ ਲਾਈਨ ਲਈ। ਜੇ ਅੱਜ ਅਸੀਂ ਕਿਸੇ ਗੱਲ ਨੂੰ ਆਬਜੈਕਟਿਵਲੀ ਜਾਂ ਵੱਡੇ ਕੰਟੈਕਸਟ ਦੇਖਣ ਦੀ ਹਿੰਮਤ ਨਹੀਂ ਰੱਖਦੇ ਔਰ ਅਸੀਂ ਸਿਰਫ ਤੇ ਸਿਰਫ ਇੱਕ ਪਾਸੜ ਜਿਹੜੀ ਹੈ ਉਹ ਸੋਚ ਰੱਖ ਕੇ ਕੋਈ ਨਤੀਜਾ ਕੱਢਣਾ ਚਾਹੁੰਦੇ ਆ ਤਾਂ ਫਿਰ ਇਵੇਂ ਕੌਮਾਂ ਦਾ ਕੁਝ ਸੰਵਰਦਾ ਨਹੀਂ। ਬਿਲਕੁਲ। ਔਰ ਮੈਂ ਸਮਝਦਾ ਕਿ ਇਹ ਜੇ ਮੌਕੇ ਹੁੰਦੇ ਨੇ ਜਿੱਥੇ ਸਾਨੂੰ ਦੇਖਣਾ ਪੈਂਦਾ ਹੈ ਕਿ ਇਸ ਸਾਰੇ ਚੋਂ ਸਾਡੇ ਵੱਡੇ ਹਿੱਤ ਕੀ ਨੇ। ਇਹਦਾ ਮਤਲਬ ਇਹ ਨਹੀਂ ਹੈ ਵੀ ਕਲਪਰੇਟ ਜਿਹੜੇ ਨੇ ਕਿਸੇ ਲਈ ਉਹਨਾਂ ਨੂੰ ਸਜ਼ਾ ਯਾਫਤਾ ਨਾ ਕੀਤਾ ਜਾਏ ਜਾਂ ਨਾ ਕਰਵਾਇਆ ਜਾਏ। ਉਹ ਪ੍ਰੈਸ਼ਰ ਪੂਰਾ ਬਿਲਟ ਕਰਨਾ ਚਾਹੀਦਾ ਹੈ, ਹੋਇਆ ਵੀ ਹੈ ਔਰ ਉਸ ਤੇ ਐਕਟ ਅਪਨ ਵੀ ਹੋਇਆ, ਪਰ ਅਸੀਂ ਵਿਰੋਧੀ ਜਿਹੜੇ ਨੇ ਉਹਨਾਂ ਦੇ ਪ੍ਰੋਪੇਗੈਂਡੇ ਦਾ ਸ਼ਿਕਾਰ ਹੋ ਕੇ, ਔਰ ਅੱਜ ਜਿਵੇਂ ਸਾਡੇ ਮਾਸਟਰ ਕੰਟਰੋਲ ਰੂਮ ਵਾਲੇ ਦੱਸ ਰਹੇ ਸੀ, ਬਹੁਤ ਸਾਰੀਆਂ ਕਾਲਾਂ ਆਈਆਂ ਕਿ ਡਾਕਟਰ ਸਾਹਿਬ ਮਸਟ ਬੀ ਓਨੈਸਟ ਅਬਾਊਟ ਇਟ, ਦਿਸ ਦੈਟ, ਮੈਨੂੰ ਵੀ ਬਹੁਤ ਸਾਰੀਆਂ ਲਿਖਤਾਂ ਆਈਆਂ ਨੇ ਔਰ ਮੈਜੋਰਿਟੀ ਜੇ 150 ਮੈਸੇਜ ਮੈਨੂੰ ਆਇਆ ਪਾਕਿਸਤਾਨੀ ਭਰਾਵਾਂ ਭੈਣਾਂ ਦਾ, 150 ਦੇ 150 ਨੇ ਉਹਨੂੰ ਕੰਡੈਮ ਕੀਤਾ। ਇਹ ਸਿਵਲ ਦੀ ਗੱਲ ਕਰ ਰਿਹਾ, ਹਕੂਮਤਾਂ ਤਾਂ ਆਪਣੇ ਤੌਰ ਤੇ ਕਰ ਹੀ ਰਹੀ ਆ ਉੱਥੇ ਜਿਸ ਤੇਜ਼ੀ ਨਾਲ ਉਹਨਾਂ ਨੇ ਕੀਤਾ। ਸੋ ਮੈਂ ਸਮਝਦਾ ਕਿ ਵੀ ਕਈ ਚੀਜ਼ਾਂ ਸਾਨੂੰ ਇਹਦਾ ਮਤਲਬ ਇਹ ਨਹੀਂ। ਔਰ ਜੇ ਤੁਸੀਂ ਟਾਈਮਿੰਗ ਦੇਖਦੇ ਹੋ, ਦੂਸਰੀਆਂ ਚੀਜ਼ਾਂ ਦੇਖਦੇ ਹੋ, ਬਹੁਤ ਸਾਰੇ ਅਜੇ ਸਵਾਲ ਜਿਹੜੇ ਨੇ ਉਹ ਸ਼ੱਕ ਦੇ ਦਾਇਰੇ 'ਚ ਨੇ। ਉਹ ਜਦੋਂ ਇਨਵੈਸਟੀਗੇਸ਼ਨ ਫੁੱਲ ਹੋਏਗੀ, ਗੱਲ ਹੋਏਗੀ ਉਸ ਦੇ ਉੱਤੇ। ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਇਮਰਾਨ ਖਾਨ ਇਸ ਵੇਲੇ ਜਦੋਂ ਕਿ ਉਹਨਾਂ ਨੇ ਬਹਾਦਰੀ ਦੇ ਨਾਲ ਇਹ ਜਿਹੜਾ ਚੈਲੰਜ ਜਾਂ ਸਿਰਫ ਕਸ਼ਮੀਰ ਤੱਕ ਮਹਦੂਦ ਨਹੀਂ ਹੈ, ਜਿਵੇਂ ਉਹਨਾਂ ਨੇ ਮੋਦੀ ਸਰਕਾਰ ਦੇ ਖਿਲਾਫ ਵੱਡੇ ਦਾਇਰਾ ਕਾਰਜ ਕੇਸ ਬਿਲਡ ਕੀਤਾ ਨਾਜ਼ੀ ਜਰਮਨੀ ਦੇ ਨਾਲ ਤਸ਼ਬੀਹ ਦੇ ਕੇ, ਇਹਨਾਂ ਦੀ ਜਿਹੜੀ ਆਈਡੀਓਲੋਜੀ ਹੈ ਨਾਜ਼ੀਆਂ ਵਰਗੀ। ਔਰ ਮੈਂ ਸਮਝਦਾ ਵੀ ਜੇ ਨਿਊਯਾਰਕ ਟਾਈਮਜ਼ ਨੇ ਸਪੇਸ ਦਿੱਤਾ ਹੈ ਇਸ ਦੇ ਲਈ ਛਾਪਣ ਲਈ, ਕਿਉਂਕਿ ਇੱਥੇ ਵੀ ਇਹ ਨਿਊਯਾਰਕ ਟਾਈਮਜ਼ ਹੋਏ, ਦੂਸਰੇ ਹੋਏ, ਭਾਵੇਂ ਇਜ਼ਰਾਈਲ ਹਥਿਆਰ ਵੇਚਣ ਦੇ ਲਈ ਇੰਡੀਆ ਦੇ ਨਾਲ ਲੱਗਾ ਹੋਏ, ਪਰ ਇੱਥੇ ਉਹ ਜੇ ਯਹੂਦੀ ਵੀ ਬੈਠੇ ਨੇ, ਚੰਗੇ ਯਹੂਦੀ, ਜਿਹੜੇ ਕਿ ਸਮਝਦੇ ਨੇ ਕਿ ਇਹ ਜਿਹੜੀ ਸੋਚ ਹੈ ਇਹ ਨਾਜ਼ੀਜ਼ਮ ਦੀ ਔਰ ਹਿੰਦੂਤਵਾ ਦੀ ਉਹ ਕੀ ਹੈ। ਔਰ ਇਹੀ ਕਾਰਨ ਹੈ ਕਿ ਨਿਊਯਾਰਕ ਟਾਈਮਜ਼ ਦਾ ਪਿਛਲੇ ਪੀਰੀਅਡ ਦੇ ਵਿੱਚ ਇਸ ਮੁੱਦੇ ਦੇ ਉੱਤੇ ਕੁਛ ਨਾ ਕੁਛ ਕਸ਼ਮੀਰ ਦੇ ਜਾਂ ਭਾਰਤ ਦੇ ਵਿੱਚ ਜਿਹੜੀ ਇਹਨਾਂ ਦੀ RSS ਦੀ ਨੀਤੀ ਹੈ ਉਹ ਕੁਛ ਨਾ ਕੁਛ ਛਾਪਦੇ ਰਹਿੰਦੇ ਨੇ। ਐਤਕੀ ਵਾਸ਼ਿੰਗਟਨ ਪੋਸਟ ਵੀ, ਹਾਲਾਂ ਉਹ ਕੰਜ਼ਰਵੇਟਿਵ ਸਾਈਡ ਤੇ ਜਾਣੀ ਜਾਂਦੀ ਆ, ਉਹਨਾਂ ਦਾ ਵੀ ਰੇਅਰ ਪਾਰਟ, ਪਰ ਮੁੱਖ ਤੌਰ ਤੇ ਜਿਹੜੀਆਂ ਗੱਲਾਂ ਇਮਰਾਨ ਖਾਨ ਨੇ ਜਿੱਥੇ ਕਸ਼ਮੀਰ ਦਾ ਕੇਸ ਬਿਲਟ ਕੀਤਾ, ਨਾਜ਼ੀ ਔਰ ਮਸੋਲਨੀ ਦੇ ਨਾਲ ਇਹਨੂੰ ਕੰਪੇਅਰ ਕੀਤਾ, ਜੋ ਕੁਝ ਵੀ ਇਹ ਮੋਦੀ ਸਰਕਾਰ ਕਰ ਰਹੀ ਹੈ। ਪਰ ਜਿਹੜੀ ਅਬਵ ਆਲ ਮੈਂ ਗੱਲ ਕਹੀ ਹੈ ਕਿ ਉਹਨਾਂ ਨੇ ਦੁਨੀਆ ਨੂੰ ਵੀ ਵਾਰਨ ਕੀਤਾ ਕਿ ਇਹ ਜਿਹੜੀ ਗੱਲ ਹੈ ਮਿਲਟਰੀ ਕਨਫਰੰਟੇਸ਼ਨ ਵੱਲ ਜਾ ਰਹੀ ਹੈ ਔਰ ਇਹ ਜੇ ਕੱਲ ਨੂੰ ਕੁਝ ਵਾਪਰਦਾ ਤੇ ਇਹਦੇ ਲਈ ਤੁਸੀਂ ਜਿਹੜਾ ਹੈ ਫਿਰ ਇਸ ਜ਼ਿੰਮੇਵਾਰੀ ਤੋਂ ਬਚ ਨਹੀਂ ਸਕੋਗੇ। ਔਰ ਨਿਊਯਾਰਕ ਟਾਈਮਜ਼ ਦਾ ਹੈਡਿੰਗ ਹੀ ਹੈ, The world can't ignore Kashmir. We are all in danger. All ਦਾ ਮਤਲਬ ਇਹ ਹੈ ਕਿ ਵੀ ਇਕੱਲੇ ਨਹੀਂ, ਫਿਰ ਤੁਹਾਡੇ ਤੱਕ ਵੀ ਜਿਹੜੀ ਹੈ ਨਿਊਕਲੀਅਰ ਰੇਡੀਏਸ਼ਨ ਔਰ ਉਹਦੇ ਜਿਹੜੇ ਪ੍ਰਭਾਵ ਨੇ ਪਲੈਨਟ ਦੇ ਉੱਤੇ ਉਹ ਹੋਣਗੇ। The world can't ignore Kashmir. We are all in danger if the world does nothing to stop the Indian assault on Kashmir and its people. Two nuclear armed states will get ever closer to a direct military confrontation. ਇਹ ਹੈਡਲਾਈਨ ਹੈ ਨਿਊਯਾਰਕ ਟਾਈਮਜ਼ ਔਰ ਇਹਦਾ ਛਾਪਣਾ ਹੀ ਨਿਊਯਾਰਕ ਟਾਈਮਜ਼ ਦਾ ਇਸ ਨੂੰ
ਦੱਸਦਾ ਹੈ ਕਿ ਇਹ ਮਹਿਸੂਸ ਕਰਦੇ ਨੇ ਜੋ ਇਮਰਾਨ ਖਾਨ ਕਹਿ ਰਿਹਾ ਹੈ ਇਹ ਗਲਤ ਨਹੀਂ ਹੈ, ਗਲਤ ਨਹੀਂ ਹੈ ਕਿ ਗੱਲ ਉਧਰ ਨੂੰ ਜਾ ਰਹੀ ਹੈ, ਟਕਰਾਅ ਵੱਲ ਜਾ ਰਹੀ ਹੈ ਔਰ ਇਹਦੇ ਚੋਂ ਮੁਕੰਮਲ ਤਬਾਹੀ ਨਿਕਲੇਗੀ। ਔਰ ਉਹਦੇ ਚ ਉਹਨਾਂ ਨੇ ਕਿਹਾ ਆਪਣਾ ਪਹਿਲਾਂ ਉਹਨਾਂ ਨੇ ਕੇਸ ਬਿਲਡ ਕੀਤਾ ਹੈ ਕਿ ਜੀ ਮੈਂ ਜਦੋਂ ਪ੍ਰਾਈਮ ਮਿਨਿਸਟਰ ਪਾਕਿਸਤਾਨ ਦਾ ਬਣਿਆ ਪਿਛਲੇ ਅਗਸਤ ਦੇ ਵਿੱਚ, ਮੇਰੀਆਂ ਜਿਹੜੀਆਂ ਪਹਿਲਾਂ ਸਨ ਉਹਨਾਂ ਦਾ ਵਿੱਚ ਇਹ ਸੀ ਕਿ ਸਾਊਥ ਏਸ਼ੀਆ 'ਚ ਭਾਰਤ ਔਰ ਪਾਕਿਸਤਾਨ ਇੱਕ ਦੂਜੇ ਦੇ ਨੇੜੇ ਆਣ ਤਾਂ ਕਿ ਸਦੀਵੀ ਅਮਨ ਕਾਇਮ ਹੋਏ। ਭਾਵੇਂ ਸਾਡੀ ਹਿਸਟਰੀ ਡਿਫਿਕਲਟ ਰਹੀ ਹੈ ਔਰ ਬਹੁਤ ਸਾਰੇ ਚੈਲੰਜਸ ਵੀ ਸਾਡੇ ਕਾਮਨ ਨੇ, ਜਿਵੇਂ ਗਰੀਬੀ, ਬੇਰੁਜ਼ਗਾਰੀ, ਕਲਾਈਮੇਟ ਚੇਂਜ ਔਰ ਗਲੇਸ਼ੀਅਰਸ ਦਾ ਮੈਲਟ ਕਰਨਾ, ਪਾਣੀ ਦੀ ਕਮੀ, ਇਹ ਸਾਡੇ ਜਿਹੜੇ ਕਰੋੜਾਂ ਲੋਕ ਨੇ ਦੋਵੇਂ ਪਾਸੇ, ਉਹਨਾਂ ਦੇ ਲਈ ਇਹ ਸਮੱਸਿਆਵਾਂ ਨੇ। ਮੈਂ ਭਾਰਤ ਨਾਲ ਸੰਬੰਧ ਨਾਰਮਲ ਕਰਨਾ ਚਾਹੁੰਦਾ ਸੀ, ਵਪਾਰ ਰਾਹੀਂ ਵੀ, ਔਰ ਉਹਦੇ ਲਈ ਕਸ਼ਮੀਰ ਇਸ਼ੂ ਨੂੰ ਵੀ ਜਿਹੜਾ ਉਹ ਸੈਟਲ ਕਰਨਾ, ਜਿਹੜਾ ਕਿ ਸਾਡੇ ਦੋਨਾਂ ਦੇ ਸਬੰਧਾਂ ਦੇ ਵਿੱਚ ਇੱਕ ਵੱਡੀ ਰੁਕਾਵਟ ਹੈ। ਔਰ ਉਹਨਾਂ ਨੇ ਕਿਹਾ ਵੀ 26 ਜੁਲਾਈ 2018 ਨੂੰ ਜਿਹੜਾ ਮੈਂ ਪਹਿਲਾ ਟੈਲੀਵਿਜ਼ਨ ਦੇ ਉੱਤੇ ਪਾਕਿਸਤਾਨ ਦੇ ਆਪਣੀ ਕੌਮ ਨੂੰ ਐਡਰੈਸ ਕੀਤਾ ਇਲੈਕਸ਼ਨ ਜਿੱਤਣ ਤੋਂ ਬਾਅਦ, ਉਹਦੇ ਵਿੱਚ ਮੈਂ ਕਿਹਾ ਕਿ ਵੀ ਅਸੀਂ ਭਾਰਤ ਨਾਲ ਅਮਨ ਚਾਹੁੰਦੇ ਹਾਂ, ਜੇ ਉਹ ਇੱਕ ਕਦਮ ਲੈਣਗੇ ਅੱਗੇ ਅਮਨ ਲਈ, ਅਸੀਂ 2 ਕਦਮ ਲਵਾਂਗੇ। ਫਿਰ ਅਸੀਂ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਯੂਨਾਈਟਿਡ ਨੇਸ਼ਨਸ ਦੀ ਜਨਰਲ ਅਸੈਂਬਲੀ ਦੀ ਸਾਈਡਲਾਈਨ ਦੇ ਉੱਤੇ ਦੋਨਾਂ ਦੇਸ਼ਾਂ ਦੇ ਖਾਰਜਾ ਮੰਤਰੀਆਂ ਦੀ ਮੀਟਿੰਗ ਹੋਏ, ਲੇਕਿਨ ਭਾਰਤ ਨੇ ਬਹਾਨਾ ਬਣਾ ਕੇ ਉਸ ਮੀਟਿੰਗ ਨੂੰ ਕੈਂਸਲ ਕਰ ਦਿੱਤਾ ਹੈ। ਔਰ ਉਸ ਤੋਂ ਉਦੋਂ ਵੀ ਮੈਂ ਆਪਣੇ ਜਿਹੜਾ ਪਹਿਲਾ ਲੈਟਰ ਪ੍ਰਾਈਮ ਮਿਨਿਸਟਰ ਨੂੰ ਲਿਖਿਆ, ਮੋਦੀ ਨੂੰ, ਕਿ ਭਾਈ ਅਸੀਂ ਗੱਲਬਾਤ ਕਰੀਏ ਅਮਨ ਦੇ ਲਈ। ਔਰ ਉਹਨਾਂ ਨੇ ਕਿਹਾ ਵੀ ਮੰਦੇ ਭਾਗਾਂ ਨੂੰ ਇਹ ਹੈ ਕਿ ਵੀ ਮੇਰੇ ਜਿੰਨੇ ਵੀ ਯਤਨ ਸੀ ਗੱਲਬਾਤ ਸ਼ੁਰੂ ਕਰਾਉਣ ਦੇ ਲਈ, ਉਹਨਾਂ ਨੂੰ ਇੰਡੀਆ ਨੇ ਰਿਬਫ ਕੀਤਾ। ਸ਼ੁਰੂ 'ਚ ਕਹਿੰਦੇ ਅਸੀਂ ਸੋਚਿਆ ਵੀ ਸ਼ਾਇਦ ਮੋਦੀ ਨੇ ਹਾਰਡ ਲਾਈਨ ਪੋਜੀਸ਼ਨ ਲਈ ਹੈ ਔਰ ਉੱਥੇ ਚੋਣਾਂ ਹੋਣ ਵਾਲੀਆਂ ਨੇ ਔਰ ਇਸ ਦੇ ਲਈ ਜਿਹੜਾ ਮਈ 'ਚ ਚੋਣਾਂ ਹੋਣੀਆਂ ਸੀ ਉਹ ਇਹਨੂੰ ਰਿਸਪੌਂਡ ਨਹੀਂ ਕਰ ਰਹੇ। ਫਿਰ ਉਹਨਾਂ ਨੇ ਕਿਹਾ ਵੀ 14 ਫਰਵਰੀ ਨੂੰ ਕੁਝ ਮਹੀਨੇ ਪਹਿਲਾਂ ਚੋਣਾਂ ਤੋਂ ਇੱਕ ਕਸ਼ਮੀਰੀ ਨੇ ਆਪਣੇ ਨਾਲ ਬੰਬ ਬੰਨ ਕੇ ਜਿਹੜਾ ਖੁਦਕੁਸ਼ ਹਮਲਾ ਕੀਤਾ ਔਰ ਭਾਰਤੀ ਸਰਕਾਰ ਨੇ ਇੱਕਦਮ ਬਿਨਾਂ ਤਹਿਕੀਕਾਤ ਕੀਤਿਆਂ ਪਾਕਿਸਤਾਨ ਨੂੰ ਬਲੇਮ ਕੀਤਾ। ਅਸੀਂ ਇਸ ਦਾ ਸਬੂਤ ਮੰਗਿਆ, ਪਰ ਇਹ ਸਬੂਤ ਤਾਂ ਕੀ ਦੇਣਾ ਸੀ। ਮੋਦੀ ਨੇ ਇੰਡੀਅਨ 에ਅਰ ਫੋਰਸ ਫਾਈਟਰ ਪਲੇਨ ਜਿਹੜੇ ਨੇ ਸਾਡੇ ਪਾਕਿਸਤਾਨ ਦੀ ਬਾਉਂਡਰੀ ਦੇ ਅੰਦਰ ਭੇਜ ਦਿੱਤੇ, ਬਾਰਡਰ ਤੇ। ਅਸੀਂ ਉਹਨਾਂ ਦਾ ਇੱਕ ਜਹਾਜ਼ ਵੀ ਸੁੱਟ ਲਿਆ, ਪਾਇਲਟ ਨੂੰ ਫੜ ਲਿਆ ਔਰ ਅਸੀਂ ਜਿਹੜਾ ਵਾਪਸੀ ਜਵਾਬ ਦਿੱਤਾ ਉਹਨਾਂ ਨੂੰ, ਪਰ ਅਸੀਂ ਇਸ ਗੱਲ ਦਾ ਧਿਆਨ ਰੱਖਿਆ ਕਿ ਕੋਈ ਲਾਸ ਆਫ ਲਾਈਫ ਨਾ ਹੋਏ, ਕੋਈ ਇਨਸਾਨੀ ਜ਼ਿੰਦਗੀ ਨਾ ਜਾਏ। ਔਰ ਮੈਂ ਇਹ ਜਾਣਬੁੱਝ ਕੇ ਫੈਸਲਾ ਲਿਆ ਕਿ ਵੀ ਅਸੀਂ ਇਸ ਟਕਰਾਅ ਨੂੰ ਅੱਗੇ ਨਹੀਂ ਵਧਣ ਦੇਣਾ, ਕਿਉਂਕਿ ਦੋਨੋਂ ਹੀ ਨਿਊਕਲੀਅਰ ਆਰਮਡ ਸਟੇਟ ਨੇ। ਇਸ ਲਈ ਅਸੀਂ ਜਿਹੜਾ ਫੜਿਆ ਹੋਇਆ ਪਾਇਲਟ ਸੀ ਉਹ ਵਾਪਸ ਕਰ ਦਿੱਤਾ ਬਿਨਾਂ ਕਿਸੇ ਪ੍ਰੀ ਕੰਡੀਸ਼ਨ ਦੇ। ਫਿਰ ਉਹਨਾਂ ਨੇ ਕਿਹਾ ਵੀ 23 ਮਈ ਨੂੰ ਜਦੋਂ ਮੋਦੀ ਦੁਬਾਰਾ ਬਣਿਆ, ਮੈਂ ਉਹਨੂੰ ਮੁਬਾਰਕਬਾਦ ਦਿੱਤੀ ਔਰ ਮੈਂ ਇਹ ਕਿਹਾ ਕਿ ਅਸੀਂ ਫॉर ਪੀਸ, ਪ੍ਰੋਗਰੈਸ ਐਂਡ ਪ੍ਰੋਸਪੈਰਿਟੀ ਇਨ ਸਾਊਥ ਏਸ਼ੀਆ, ਅਮਨ ਦੇ ਲਈ, ਤਰੱਕੀ ਦੇ ਲਈ ਔਰ ਖੁਸ਼ਹਾਲੀ ਦੇ ਲਈ ਸਾਊਥ ਏਸ਼ੀਆ 'ਚ ਅਸੀਂ ਜਿਹੜਾ ਟੁਗੈਦਰ ਕੰਮ ਕਰ ਸਕਦੇ ਹਾਂ। ਇਨ ਜੂਨ, ਫਿਰ ਜੂਨ ਦੇ ਵਿੱਚ ਆਈ ਸੈਂਟ ਅਨਦਰ ਲੈਟਰ ਟੂ ਮਿਸਟਰ ਮੋਦੀ। 3 ਚਿੱਠੀਆਂ ਉਹਨਾਂ ਨੇ ਇਸ ਪੀਰੀਅਡ ਦਾ ਜ਼ਿਕਰ ਕੀਤਾ ਕਿ ਵੀ ਮੈਂ ਉਹਨਾਂ ਨੂੰ ਆਫਰ ਕੀਤੀ ਕਿ ਅਸੀਂ ਅਮਨ ਦੇ ਲਈ ਡਾਇਲੌਗ ਕਰੀਏ। ਫਿਰ ਵੀ ਭਾਰਤ ਨੇ ਜਿਹੜਾ ਇਸ ਨੂੰ ਕੋਈ ਰਿਸਪੌਂਡ ਨਹੀਂ ਕੀਤਾ ਔਰ ਜਦੋਂ ਕਿ ਮੈਂ ਭਾਰਤ ਵੱਲ ਅਮਨ ਦੇ ਜੈਸਚਰ ਕਰ ਰਿਹਾ ਸੀ ਔਰ ਭਾਰਤ ਜਿਹੜਾ ਉਹ ਦੁਨੀਆ ਦੇ ਵਿੱਚ ਇਸ ਗੱਲ ਦੇ ਉੱਤੇ ਲੌਬੀ ਕਰ ਰਿਹਾ ਸੀ ਕਿ ਪਾਕਿਸਤਾਨ ਨੂੰ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦੇ ਵਿੱਚ ਬਲੈਕ ਲਿਸਟ ਕੀਤਾ ਜਾਏ ਤਾਂ ਕਿ ਸਾਡੇ ਉੱਤੇ ਜਿਹੜੀਆਂ ਸਖਤ ਆਰਥਿਕ ਪਾਬੰਦੀਆਂ ਲੱਗਣ। ਔਰ ਉਹਨਾਂ ਨੇ ਕਿਹਾ ਵੀ ਜ਼ਾਹਰ ਹੈ ਇਸ ਤੋਂ ਐਵੀਡੈਂਟਲੀ ਕਿ ਮੋਦੀ ਨੇ ਜਿਹੜੀ ਸਾਡੀ ਅਮਨ ਦੀ ਚਾਹਨਾ ਸੀ ਉਸ ਨੂੰ ਇੱਕ ਕਮਜ਼ੋਰੀ ਸਮਝਿਆ, ਉਹਨੂੰ ਸਮਝਿਆ ਵੀ ਇਹ ਪਤਾ ਨਹੀਂ ਡਰੇ ਹੋਏ ਨੇ। ਐਨ ਅਪੀਜ਼ਮੈਂਟ ਲਫ਼ਜ਼ ਉਹਨਾਂ ਨੇ ਇਸਤੇਮਾਲ ਕੀਤਾ। ਅਸੀਂ ਜਿਹੜਾ ਕੋਈ ਹੌਸਟਿਲਿਟੀ ਨਹੀਂ ਸੀ ਦਿਖਾਣਾ ਚਾਹੁੰਦੇ, ਅਸੀਂ ਤਾਂ ਇੱਕ ਜਿਹੜਾ ਇਹਨਾਂ ਨੇ ਅਸੀਂ ਨਵਾਂ ਪਾਕਿਸਤਾਨ ਬਣਾਉਣ ਦੀ ਗੱਲ ਕਰ ਰਹੇ ਸੀ ਜਿਹੜਾ ਅਮਨ ਔਰ ਦੂਸਰੇ ਤੇ ਹੋਏ, ਪਰ ਉਹਨਾਂ ਦਾ ਨਿਊ ਇੰਡੀਆ ਸੀ ਵਿਚ ਇਜ਼ ਗਵਰਨਡ ਬਾਈ ਲੀਡਰਸ ਐਂਡ ਪਾਰਟੀ ਦੈਟ ਆਰ ਦਾ ਪ੍ਰੋਡਕਟਸ ਆਫ ਹਿੰਦੂ ਸੁਪਰਾਮਿਸਟ ਮਦਰਸ਼ਿਪ ਰਾਸ਼ਟਰੀ ਸਵੈਮ ਸੇਵਕ ਸੰਘ। ਹੁਣ ਇਹ ਉਹਨਾਂ ਨੇ ਬਿਲਕੁਲ ਕੰਪੈਰੀਜ਼ਨ, ਪਹਿਲਾਂ ਆਪਣੀ ਹਿਸਟਰੀ ਕਿ ਮੇਰੇ 1 ਸਾਲ 'ਚ 3 ਚਿੱਠੀਆਂ ਰਿਪੀਟਡ ਸਾਡਾ ਜਿਹੜਾ ਅਮਨ ਦੇ ਲਈ ਕੀਤਾ, ਪਰ ਉਹਨਾਂ ਨੇ ਇਹਨੂੰ ਅਪੀਜ਼ਮੈਂਟ ਸਮਝਿਆ ਵੀ ਪਤਾ ਨਹੀਂ ਇਹ ਸਾਡੀ ਖੁਸ਼ਾਮਦ ਤੇ ਲੱਗੇ ਹੋਏ ਨੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਭਾਰਤ ਦਾ ਪ੍ਰਧਾਨ ਮੰਤਰੀ ਵੀ, ਉਹਨਾਂ ਦੇ ਬਹੁਤ ਸਾਰੇ ਮੰਤਰੀ ਉਹ RSS ਦੇ ਮੈਂਬਰ ਨੇ, ਜਿਨ੍ਹਾਂ ਦਾ ਜਿਹੜਾ ਫਾਊਂਡਿੰਗ ਫਾਦਰ ਹੈ ਉਹਨਾਂ ਨੇ ਬੈਨੀਟੋ ਮੁਸੋਲਿਨੀ ਤੇ ਐਡੋਲਫ ਹਿਟਲਰ, ਮੁਸੋਲਿਨੀ ਇਟਲੀ ਦਾ
ਔਰ ਹਿਟਲਰ ਜਰਮਨੀ ਦਾ ਜੀ ਉਹਦੇ ਉਹ ਬੜੇ ਵੱਡੇ ਜਿਹੜੇ ਨੇ ਉਹ ਪ੍ਰਸ਼ੰਸਕ ਨੇ, ਉਹਦੇ ਐਡਮਾਇਰਰ ਨੇ। ਔਰ ਉਹਨੇ ਮਿਸਟਰ ਮੋਦੀ ਹੈਜ਼ ਰਿਟਨ ਵਿਦ ਗ੍ਰੇਟ ਲਵ ਐਂਡ ਰੈਵਰੈਂਸ ਅਬਾਊਟ MS Golwalkar, the second supreme leader of RSS, and has referred to Mr. Golwalkar as ਪੂਜਨੀय ਸ਼੍ਰੀ ਗੁਰੂ ਜੀ। ਇਹ ਵੀ ਇਮਰਾਨ ਖਾਨ ਨੇ ਲਿਖਿਆ। ਉਹਨੂੰ ਕਿਹਾ ਜੀ ਇਹ ਜਿਹੜਾ ਨੰਬਰ 2 ਸੀ ਹੈਡਗਵੇਅਰ ਤੋਂ ਬਾਅਦ ਉਹਨੂੰ ਇਹ ਕਹਿੰਦਾ ਹੈ ਕਿ ਜੀ ਪੂਜਨੀय ਸ਼੍ਰੀ ਗੁਰੂ ਜੀ, ਕੱਲਾ ਗੁਰੂ ਨਾਲ ਨਹੀਂ ਸਰਿਆ, ਜੀ ਨਾਲ ਨਹੀਂ ਸਰਿਆ, ਸ਼੍ਰੀ ਵੀ ਤੇ ਪੂਜਨੀय ਵੀ, ਵਰਥ ਵਰਸ਼ਿਪਿੰਗ। ਫਿਰ ਉਹਨਾਂ ਨੇ ਕਿਹਾ ਕਿ ਹੁਣ ਇਹ ਜਿਹੜਾ ਪੂਜਨੀय ਸ਼੍ਰੀ ਗੁਰੂ ਜੀ ਹੈ ਉਹਨੇ ਜਿਹੜਾ ਫਾਈਨਲ ਸੋਲੂਸ਼ਨ ਜਿਹੜਾ ਜਿਹਦੇ ਥੱਲੇ ਹਿਟਲਰ ਨੇ ਮਿਲੀਅਨਸ ਮਾਰੇ ਉਹਨਾਂ ਬਾਰੇ ਕੀ ਕਿਹਾ। ਉਹਨਾਂ ਨੇ ਇਹ ਕਿਹਾ ਕਿ ਉਹਦੀ ਜਿਹੜੀ ਕਿਤਾਬ ਹੈ ਵੀ ਆਵਰ ਨੇਸ਼ਨਹੁੱਡ ਡਿਫਾਈਨਡ 1939 ਦੇ ਵਿੱਚ ਇਹ ਬੁੱਕ ਪਬਲਿਸ਼ ਹੋਈ। ਉਹਦੇ 'ਚ ਉਹਨੇ ਕਿਹਾ ਕਿ ਟੂ ਕੀਪ ਅਪ ਦਾ ਪਿਓਰਿਟੀ ਆਫ ਦਾ ਰੇਸ ਐਂਡ ਇਟਸ ਕਲਚਰ ਜਰਮਨੀ shocked the world by her purging the country of Semitic races, the Jews. National pride at its highest has been manifested here. Germany has also shown how well nigh impossible it is for the races and cultures having differences going to the root to be assimilated into one united whole, a good lesson for us in Hindustan, for us to learn and profit by. ਉਹਦੇ 'ਚ ਉਹਨਾਂ ਨੇ ਗੋਲਵਲਕਰ ਨੂੰ ਕੋਟ ਕੀਤਾ ਹੈ ਕਿ ਜਿਵੇਂ ਜਦੋਂ ਹਿਟਲਰ ਨੇ ਯਹੂਦੀਆਂ ਔਰ ਦੂਜੇ ਸੈਮਿਟਿਕ ਰੇਸ ਦਾ ਖਾਤਮੇ ਦਾ ਕੀਤਾ, ਗੋਲਵਲਕਰ ਨੇ ਕਿਹਾ ਵੀ ਬਿਲਕੁਲ ਜਿਹੜਾ ਨੈਸ਼ਨਲ ਪ੍ਰਾਈਡ ਔਰ ਇਹੀ ਸੋਲੂਸ਼ਨ ਹੈ ਭਾਰਤ ਦੇ ਵਿੱਚ ਵੀ ਜਿਹੜਾ ਇਹ ਸਾਡੇ ਕਲਚਰ ਔਰ ਸਾਡੀ ਰੇਸ ਨੂੰ, ਹਿੰਦੂ ਰੇਸ ਨੂੰ ਜਿਹੜਾ ਅਸੀਂ ਇਸ ਤੋਂ ਸਿੱਖੀਏ ਔਰ ਇਸ ਦਾ ਜਿਹੜਾ ਇਸ 'ਚੋਂ ਫਾਇਦਾ ਉਠੀਏ। ਸੋ ਉਹਨਾਂ ਨੇ ਕਿਹਾ ਵੀ ਮੈਨੂੰ ਤਾਂ ਆਸ ਸੀ ਕਿ ਇਹ ਮੋਦੀ ਜਿਹੜਾ ਇਲੈਕਟ ਹੋਇਆ ਹੈ ਇਹਦੇ ਤੇ ਪਹਿਲਾਂ ਹੀ ਗੁਜਰਾਤ ਦੇ ਵਿੱਚ ਹਜ਼ਾਰਾਂ ਬੇਗੁਨਾਹ ਦੇ ਖੂਨ ਦੇ ਧੱਬੇ ਸੀ ਵੀ ਉਹਨੂੰ ਸ਼ਾਇਦ ਧੋਣ ਦੀ ਕੋਸ਼ਿਸ਼ ਕਰੇ, ਜਦੋਂ ਕਿ ਇਸ ਨੂੰ ਅਮਰੀਕਾ ਨੇ ਜਿਹੜਾ ਇੰਟਰਨੈਸ਼ਨਲ ਰਿਲੀਜੀਅਸ ਫਰੀडम ਐਕਟ ਦੇ ਥੱਲੇ ਵੀਜ਼ਾ ਨਹੀਂ ਦਿੱਤਾ ਔਰ ਇਹ ਉਸੇ ਕੈਟਾਗਰੀ 'ਚ ਵੀਜ਼ਾ ਨਹੀਂ ਦਿੱਤਾ ਜਾਂਦਾ ਜਿਵੇਂ ਸਲੋਬੋਡਨ ਮਿਲੋਸੇਵਿਚ ਇਹ ਉਹ ਹੈ ਜਿਹਨੇ ਸਰਬੀਆ ਦਾ ਜਿਹਨੇ ਬੋਸਨੀਅਨ ਮੁਸਲਮਾਨਾਂ ਦਾ ਕਤਲੇਆਮ ਕੀਤਾ। ਸੋ ਇਮਰਾਨ ਖਾਨ ਨੇ ਬੜੇ ਚੰਗੇ ਢੰਗ ਨਾਲ, ਕੋਈ ਵੀ ਉਹਦੇ 'ਚ ਐਗਜ਼ੈਜਰੇਸ਼ਨ ਨਹੀਂ ਹੈ, ਹਿਸਟਰੀ ਕੋਟ ਕਰਕੇ ਕਿ ਭਾਈ ਜਿਵੇਂ ਮਿਲੋਸੇਵਿਚ ਨੂੰ ਤੁਸੀਂ ਸੈਕਟ ਥੱਲੇ ਵੀਜ਼ਾ ਨਹੀਂ ਸੀ ਦਿੱਤਾ, ਮੋਦੀ ਨੂੰ ਵੀ 12 ਸਾਲ ਨਹੀਂ ਦਿੱਤਾ। ਇਹ ਪੂਜਨੀय ਸ਼੍ਰੀ ਗੁਰੂ 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 ਕਰ ਰਿਹਾ ਉਹਨੂੰ ਗੋਲਵਲਕਰ ਨੂੰ, ਉਹ ਕਹਿ ਰਿਹਾ ਜੀ ਫਾਈਨਲ ਸੋਲੂਸ਼ਨ ਹਿਟਲਰ ਦਾ ਜਿਹੜਾ, ਕਿਉਂਕਿ ਹੁਣ ਇਹਨੂੰ ਪੜਨ ਵਾਲੇ ਯਹੂਦੀ ਵੀ ਉਹ ਤਾਂ ਦੇਖਣਗੇ ਕਿ ਭਾਈ ਇਹ ਜੋ ਕੁਝ ਕਸ਼ਮੀਰ 'ਚ ਹੋ ਰਿਹਾ ਹੈ ਇਹ ਕੋਈ ਮੁਸਲਮਾਨ ਅੱਤਵਾਦੀਆਂ ਦੇ ਖਿਲਾਫ ਨਹੀਂ ਹੈ ਜਿਹੜਾ ਪ੍ਰੋਪੇਗੈਂਡਾ ਇਹਨਾਂ ਦਾ ਹੈ, ਇਹ ਤਾਂ ਹਿਟਲਰ ਦੀਆਂ ਨੀਤੀਆਂ ਲਾਗੂ ਕਰ ਰਹੇ ਨੇ। ਫਿਰ ਉਹਨਾਂ ਨੇ ਕਿਹਾ ਕਿ ਵੀ ਉਹਦੀ ਜਿਹੜੀ ਪਹਿਲੀ ਟਰਮ ਸੀ ਮੋਦੀ ਦੀ ਪ੍ਰਾਈਮ ਮਿਨਿਸਟਰ ਦੇ ਤੌਰ ਤੇ, ਲਿੰਚਿੰਗ ਆਫ ਮੁਸਲਿਮਸ, ਕ੍ਰਿਸਚੀਅਨਸ ਐਂਡ ਦਲਿਤਸ ਬਾਈ ਐਕਸਟ੍ਰੀਮਿਸਟ ਹਿੰਦੂ ਮੌਬਸ, ਇਹ ਆਮ ਜਿਹੀ ਗੱਲ ਸੀ। ਭਾਰਤੀ ਕਬਜ਼ੇ ਵਾਲੇ ਕਸ਼ਮੀਰ 'ਚ ਅਸੀਂ ਦੇਖਿਆ ਕਿ ਕਿਵੇਂ ਕਸ਼ਮੀਰੀਆਂ ਦੇ ਖਿਲਾਫ ਜਿਹੜੀ ਹੈ ਉਹ ਹਿੰਸਾ ਜਾਂ ਤਸ਼ੱਦਦ ਦੀਆਂ ਘਟਨਾਵਾਂ ਵਧੀਆਂ ਨੇ। Pellet firing shotguns were introduced and aimed at the eyes of young Kashmiri protesters, blinding hundreds. ਇਹ ਮੋਦੀ ਪੀਰੀਅਡ 'ਚ 2014 'ਚ ਪੈਲਟ ਗਨਸ ਦਾ ਆਇਆ ਫਿਨੋਮੀਨਾ ਔਰ ਸੈਂਕੜਿਆਂ ਜਿਹੜੇ ਨੇ ਉਹ ਨਦੀਨੇ ਬਣਾ ਦਿੱਤੇ ਗਏ। ਫਿਰ ਉਹਨਾਂ ਨੇ ਕਿਹਾ ਵੀ 5 ਅਗਸਤ ਨੂੰ ਇੱਕ ਬੜੇ ਮੋਸਟ ਬ੍ਰੇਜ਼ਨ ਐਂਡ ਐਗਰੀਜੀਸੀਅਸ ਮੂਵ ਜਿਹੜਾ ਮੋਦੀ ਨੇ ਕੀਤਾ, ਆਰਟੀਕਲ 370-35 ਬਦਲਿਆ। ਇਹ ਇਲੀਗਲ ਹੈ ਮੂਵ ਉਹਨਾਂ ਦੇ ਆਪਣੇ ਆਇਨ ਦੇ ਥੱਲੇ ਵੀ, ਪਰ ਜ਼ਿਆਦਾ ਅਹਿਮ ਗੱਲ ਹੈ ਕਿ ਇਹ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਰੈਜ਼ੋਲੂਸ਼ਨ ਜਿਹੜੇ ਨੇ ਕਸ਼ਮੀਰ ਤੇ ਔਰ ਸ਼ਿਮਲਾ ਐਗਰੀਮੈਂਟ ਜਿਹੜਾ ਇੰਡੀਆ ਐਂਡ ਪਾਕਿਸਤਾਨ ਦੇ ਵਿਚਾਲੇ ਹੈ ਉਸ ਦੀ ਖਿਲਾਫ ਵਰਜ਼ੀ ਹੈ। ਔਰ ਇਹ ਜਿਹੜਾ ਮੋਦੀ ਦਾ ਨਵਾਂ ਭਾਰਤ ਹੈ, ਨਿਊ ਇੰਡੀਆ, ਉਹਨਾਂ ਨੇ ਇਸ ਨੂੰ ਕਰਨ ਤੋਂ ਪਹਿਲੇ ਇਸ ਮਿਲਟਰੀ ਕਰਫਿਊ ਲਾਇਆ ਕਸ਼ਮੀਰ 'ਚ, ਇਸ ਦੀ ਸਾਰੀ ਪੋਪੂਲੇਸ਼ਨ ਘਰਾਂ ਦੇ ਵਿੱਚ ਬੰਦ ਕਰ ਦਿੱਤੀ ਗਈ, ਉਹਨਾਂ ਦੇ ਫੋਨ ਕੱਟ ਦਿੱਤੇ ਗਏ, ਇੰਟਰਨੈਟ ਟੈਲੀਵਿਜ਼ਨ ਕਨੈਕਸ਼ਨ rendering them without news of the world or their loved ones, ਉਹਦੇ ਤੋਂ ਬਿਲਕੁਲ ਕੱਟ ਆਫ ਕੀਤਾ ਗਿਆ। ਔਰ ਇਸ ਹਮਲੇ ਤੋਂ ਬਾਅਦ, ਇਸ ਘੇਰਾਬੰਦੀ ਤੋਂ ਬਾਅਦ ਉਹਨਾਂ ਨੇ ਪਰਜ ਕੀਤਾ। thousands of Kashmiris have been arrested and thrown into prisons across India. ਇਹ ਫਿਗਰ 4000 ਤੋਂ ਸ਼ੁਰੂ ਹੋਈ ਹੈ AFP ਦੀ ਸਟੋਰੀ, ਹੁਣ 10000 ਤੋਂ ਜ਼ਿਆਦਾ ਹੈ, ਜਿਹੜਾ ਮੈਨੂੰ ਲੱਗਦਾ ਹੈ ਵੀ ਸ਼ਾਇਦ ਗਿਣਤੀ ਇਸ ਤੋਂ ਵੀ ਜ਼ਿਆਦਾ ਹੋਏ। ਇਹ blood bath is feared in Kashmir when the curfew is lifted. Already Kashmiris coming out in defiance of the curfew are being shot and killed. और बड़ी बेशर्मी नाल सतपाल मलिक गवर्नर उत्थे कह रहा है कि कोई जख्मी नहीं, जे है भी है तो कोई लक तो थले है कमर तो,
ਔਰ ਇਹ ਕਹਿੰਦਾ ਜੀ ਦੇਖੋ ਅਸੀਂ ਤਾਂ ਪ੍ਰੋਟੈਕਟ ਕਰ ਦਿੱਤਾ ਕਸ਼ਮੀਰੀ ਪੋਪੂਲੇਸ਼ਨਸ ਨੂੰ, ਕੋਈ ਜਾਨੀ ਨੁਕਸਾਨ ਨਹੀਂ ਹੋਣ ਦਿੱਤਾ। ਔਰ ਇਹਦੇ ਜਿਹੜਾ ਫਾਈਨਲ ਆਰਟੀਕਲ ਵੱਲ ਜਾਂਦੇ ਆ ਉਹਨਾਂ ਨੇ ਕਿਹਾ ਇਫ ਦਾ ਵਰਲਡ ਡਸ ਨਥਿੰਗ ਟੂ ਸਟਾਪ the Indian assault on Kashmir and its people, there will be consequences for the whole world as two nuclear armed states get ever closer to a direct military confrontation। ਕਿ ਵੀ ਜੇ ਸੰਸਾਰ ਦੁਨੀਆ ਦੇ ਲੋਕੋ ਤੁਸੀਂ ਕੁਛ ਨਾ ਕੀਤਾ ਤਾਂ ਫਿਰ ਯਾਦ ਰੱਖੋ ਕਿ ਵੀ ਇਹ ਦੋਨੋਂ ਹੀ ਜਿਹੜੀਆਂ ਨਿਊਕਲੀਅਰ ਆਰਮਡ ਸਟੇਟਸ ਨੇ ਇਹ ਟਕਰਾਅ ਵੱਲ ਆ ਰਹੀਆਂ ਔਰ ਇਸ ਵੇਲੇ ਉਹ ਬਹੁਤ ਨੇੜੇ ਨੇੜੇ ਹੋ ਰਹੀਆਂ ਟਕਰਾਅ ਦੇ ਲਈ। India's defense minister has issued a not so veiled nuclear threat to Pakistan by saying that future of India's no first use policy on nuclear weapons will depend on circumstances. Similar statements have been made by Indian leaders periodically. Pakistan has long viewed India's no first use claims with skepticism। ਇਹ ਬਿਲਕੁਲ ਉਹਨਾਂ ਨੇ ਰਾਜਨਾਥ ਸਿੰਘ ਦੀ ਸਪੀਚ ਵੀ ਹੁਣ ਜੇ ਨਿਊਕਲੀਅਰ ਨਹੀਂ ਹੋਏਗਾ ਤਾਂ ਕੀ ਹੋਏਗਾ, ਜਦੋਂ ਉਹ ਵੀ ਕਹਿ ਰਹੇ ਔਰ ਕੱਲਾ ਇਹੀ ਨਹੀਂ, ਇੱਕ ਖਬਰ ਹੈ ਆਰਮੀ ਚੀਫ ਇੰਡੀਅਨ ਆਰਮੀ ਚੀਫ ਰਿਵਿਊਜ਼ ਪ੍ਰੀਪੇਅਰਡਨੈਸ ਆਫ ਫੋਰਸਿਸ ਇਨ ਕਸ਼ਮੀਰ ਵੈਲੀ। ਰਾਵਤ ਜਿਹੜਾ ਕਸ਼ਮੀਰ ਪਹੁੰਚਿਆ ਜਵਾਨਾਂ ਦੇ ਨਾਲ ਦੂਜੇ, ਸੋ ਇਸ ਤੋਂ ਲੱਗਦਾ ਹੈ ਕਿ ਓਬਵੀਅਸਲੀ ਦੋਨੋਂ ਸਾਈਡ ਜਿਹੜੀਆਂ ਨੇ ਉਹ ਇੰਚ ਇੱਕ ਦੂਜੇ ਦੇ ਵੱਲ ਕਰ ਰਹੀਆਂ ਇਹ ਸਾਰੇ ਨੂੰ। ਔਰ ਉਹਨਾਂ ਨੇ ਅਖੀਰ ਚ ਕਿਹਾ ਵਿਦ ਦਾ ਨਿਊਕਲੀਅਰ ਸ਼ੈਡੋ hovering over South Asia, we realize that Pakistan and India have to move out of a zero-sum mindset to begin dialogue on Kashmir, various strategic matters and trade। उन्होंने कहा कि जी ये सारे चों अल्टीमेटली ये सारे चों सानू निकलना होएगा, कश्मीर दी गलबात ही अल्टीमेटली ये इसका हल है डायलॉग और अगों जड़ियां फिर ट्रेड और दूसरी गल होएगी। On Kashmir the dialogue must include all stakeholders, especially the Kashmiris। We have already prepared multiple options that can be worked on while honoring the right of self-determination the Kashmiris were promised by Security Council resolutions and India's first Prime Minister Jawaharlal Nehru। ਇਹ ਵੀ ਚੰਗੀ ਗੱਲ ਹੈ, ਉਹਨਾਂ ਨੇ ਕਸ਼ਮੀਰੀਆਂ ਨੂੰ ਵੀ ਮੈਸੇਜ ਦਿੱਤਾ ਹੈ ਕਿ ਇਹ ਮੈਟਰ ਇੰਡੀਆ ਔਰ ਪਾਕਿਸਤਾਨ ਦੇ ਵਿਚਾਲੇ ਨਹੀਂ ਹੈ, ਤੁਸੀਂ ਵੀ ਬਰਾਬਰ ਦੇ ਸਟੇਕ ਹੋਲਡਰ ਹੋ ਔਰ ਕਿਸੇ ਵੀ ਜਿਹੜੀਆਂ ਉਹਨਾਂ ਨੇ ਵੇਰੀਅਸ ਆਪਸ਼ਨਸ ਕਿਹਾ ਉਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਥੱਲੇ ਹੋਣਗੀਆਂ। ਔਰ ਕਸ਼ਮੀਰ ਉਹਦਾ ਅਖੀਰਲਾ ਪੈਰਾਗ੍ਰਾਫ ਹੈ through dialogue and negotiations the stakeholders can arrive at a viable solution to end the decades of suffering of the Kashmiri people and move towards a stable and just peace in the region। ਕਿ ਆਪਸੀ ਗੱਲਬਾਤ ਰਾਹੀਂ ਸਾਰੀਆਂ ਹੀ ਤਰ੍ਹਾਂ ਜਿਹੜੀਆਂ ਨੇ ਇੱਕ ਉਸ ਹਾਲਤ ਤੇ ਪਹੁੰਚ ਸਕਦੀਆਂ ਨੇ ਤਾਂ ਕਿ ਕਈ ਦਹਾਕਿਆਂ ਦੀ ਜਿਹੜੀ ਕਸ਼ਮੀਰੀ ਲੋਕਾਂ ਦੀ ਸਫਰਿੰਗ ਹੈ ਉਹਨਾਂ ਦਾ ਦੁੱਖ ਦਰਦ ਹੈ ਉਹਨੂੰ ਖਤਮ ਕਰਕੇ ਖਿੱਤੇ ਦੇ ਵਿੱਚ ਇੱਕ ਅਮਨ ਦਾ ਮਾਹੌਲ ਬਣ ਸਕੇ। But dialogue can start only when India reverses its illegal annexation of Kashmir, ends the curfew and lockdown and withdraws its troops to the barracks। ਪਰ ਇਹ dialogue ਤਾਂ ਹੀ ਸ਼ੁਰੂ ਹੋਏਗਾ ਕਿ ਜਿਹੜੀ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਕਸ਼ਮੀਰ ਤੇ ਇਲੀਗਲ, ਇਹ ਚੰਗੀ ਗੱਲ ਹੈ। ਉਹਨਾਂ ਨੇ ਇਹ ਨਹੀਂ ਕਿਹਾ ਕਿ ਜੀ ਉਹ 370 ਵਾਪਸ ਲਓ, ਵਾਪਸ ਲਾਗੂ ਕਰੋ। ਉਹਨਾਂ ਨੇ ਕਿਹਾ ਜੀ ਇਹਨੂੰ ਖਤਮ ਕਰੋ ਕਬਜ਼ੇ ਨੂੰ ਔਰ ਇਹ ਲਾਕਡਾਊਨ ਔਰ ਦੂਜੇ ਕਰੋ ਔਰ ਤੁਹਾਡੀ ਫੌਜ ਵਾਪਸ ਬੈਰਕਾਂ 'ਚ ਜਾਏ। It is imperative that international community think beyond trade and business advantages। ਕਿ ਵੀ ਇਹ ਬੜਾ ਜ਼ਰੂਰੀ ਹੈ ਕਿ ਅੰਤਰਰਾਸ਼ਟਰੀ ਭਾਈਚਾਰਾ ਆਪਣੇ ਸਿਰਫ ਵਪਾਰਕ ਔਰ ਦੁਕਾਨਦਾਰੀ ਜਿਹੜਾ ਮਾਈਂਡਸੈਟ ਦੇ ਨਾਲ ਦੁਨੀਆ ਨੂੰ ਦੇਖਣ ਚੋਂ ਬਾਹਰ ਨਿਕਲ ਕੇ ਇਹ ਦੇਖਣ World War II happened because of appeasement at Munich। ਉਹੀ ਜਦੋਂ ਅਸੀਂ ਚੈਂਬਰਲੇਨ ਦਾ ਇੰਗਲੈਂਡ ਵਾਲੇ ਦੇ ਹਿਟਲਰ ਦੇ ਨਾਲ ਸਮਝੌਤੇ ਦੀ ਗੱਲ ਕਰਦੇ ਹਾਂ, ਇਨੀਸ਼ੀਅਲੀ ਈਵਨ ਸਟਾਲਨ ਦੇ ਨਾਲ ਹਿਟਲਰ ਦਾ ਸਮਝੌਤਾ ਹੈ ਜਿਹਦੇ ਥੱਲੇ ਬਾਲਟਿਕ ਸਟੇਟਾਂ ਸਟਾਲਨ ਖਾ ਗਿਆ, ਇਹ ਜਿਹੜਾ ਉਹ ਫਰਾਂਸ ਔਰ ਪੋਲੈਂਡ ਵੱਲ ਫਿਰ ਵਧਿਆ, ਆਸਟਰੀਆ ਇਹਨੇ ਖਾ ਲਿਆ ਹਿਟਲਰ ਨੇ। ਉਹਨਾਂ ਨੇ ਕਿਹਾ ਵੀ ਇਨੀਸ਼ੀਅਲੀ ਇੱਥੋਂ ਹੀ ਸ਼ੁਰੂ ਹੋਇਆ ਸੀ ਕਿ ਇਹਨੂੰ ਤੁਸੀਂ ਜਰਮਨੀ ਨੂੰ ਐਪੀਜ਼ ਕਰ ਰਹੇ ਸੀ। ਇਹ ਸਿਮਿਲਰ ਥ੍ਰੈਟ ਲੂਮਸ ਓਵਰ ਦਾ ਵਰਲਡ ਅਗੇਨ ਬਟ ਦਿਸ ਟਾਈਮ ਅੰਡਰ ਦਾ ਨਿਊਕਲੀਅਰ ਸ਼ੈਡੋ। ਕਿ ਉਦੋਂ ਉਹਨਾਂ ਦੇ ਕੋਲ ਜਿਹੜਾ ਹੈ ਉਹ ਨਿਊਕਲੀਅਰ ਨਹੀਂ ਸੀ, ਅਮਰੀਕਾ ਦੇ ਕੋਲ ਸੀ ਜਿਹੜਾ ਉਹਨੇ ਹੀਰੋਸ਼ੀਮਾ ਨਾਗਾਸਾਕੀ 'ਚ ਵਰਤਿਆ। ਪਰ ਅੱਜ ਜਿਨ੍ਹਾਂ ਦੋ ਤਾਕਤਾਂ ਦੇ ਵਿੱਚ ਇਹ ਟਕਰਾਅ ਵੱਧ ਰਿਹਾ ਇਹ ਦੋਨੋਂ ਹੀ ਨਿਊਕਲੀਅਰ ਨੇ ਔਰ ਇਹ ਫਿਰ ਜਿਹੜਾ ਇਹ ਨਿਊਕਲੀਅਰ ਬੱਦਲ ਨੇ ਇਹ ਇਕੱਲੇ ਵਰਸਣ ਭਾਵੇਂ ਇੱਕ ਖਿੱਤੇ 'ਚ ਹੀ ਪਰ ਉਹਨਾਂ ਦੀ ਜਿਹੜੀ ਹਵਾੜ ਹੈ ਉਹ ਫਿਰ ਦੁਨੀਆ ਭਰ ਦੇ ਵਿੱਚ ਕਿਸੇ ਨੂੰ ਘਰ ਦੇ ਅੰਦਰ ਚੈਨ ਨਾਲ ਸੌਣ ਨਹੀਂ ਦੇਗੀ। ਔਰ ਅਸੀਂ ਸਮਝਦੇ ਹਾਂ ਕਿ ਇੱਕ ਵੈਲ ਪ੍ਰੀਪੇਅਰਡ
ਤਰੀਕੇ ਦੇ ਨਾਲ ਉਹਨਾਂ ਨੇ ਆਪਣਾ ਕੇਸ ਪ੍ਰੈਜ਼ੈਂਟ ਕੀਤਾ ਹੈ ਜੀ ਔਰ ਹੋਪਫੁਲੀ ਕੋਈ ਜਾਗਦੀ ਜ਼ਮੀਰ ਜੇ ਨਹੀਂ ਵੀ ਜਾਗਦੀ ਘੱਟੋ ਘੱਟ ਜਗਾ ਲੈਣ ਬਿਲਕੁਲ ਆਪਣੇ ਆਪ ਨੂੰ ਹੀ ਦੇਖ ਲੈਣ ਕਿ ਜੀ। ਭਾਈ ਇਹਦੇ ਕੀ ਨਤੀਜੇ ਹੋਣਗੇ ਹੋਣਗੇ ਜੀ। ਸੋ ਅਸੀਂ ਕਸ਼ਮੀਰੀਆਂ ਦੇ ਨਾਲ ਇਸ 26ਵੇਂ ਦਿਨ ਜਦੋਂ ਕਿ ਉਹ ਉਸ ਖੁੱਲੀ ਜੇਲ੍ਹ ਵਿੱਚ ਡੱਕੇ ਹੋਏ ਕਿਸ ਨੇ ਹਾਲ ਚ ਨੇ ਪਤਾ ਨਹੀਂ ਹੈ ਜੀ। ਲੇਕਿਨ ਮੈਂ ਮਹਿਸੂਸ ਕਰ ਸਕਦਾ ਹਾਂ ਅਸੀਂ ਪੰਜਾਬ 'ਚ ਇਸ ਸੰਤਾਪ ਨੂੰ ਹੰਡਾਇਆ ਹੋਇਆ ਹੈ ਔਰ ਸਾਡੇ ਦਿਲ ਦੀ ਇੱਕ ਇੱਕ ਧੜਕਣ ਅੱਜ ਕਸ਼ਮੀਰੀ ਭੈਣਾਂ ਭਰਾਵਾਂ ਦੇ ਨਾਲ ਉਹਨਾਂ ਦੇ ਨਾਲ ਦੁੱਖ ਦੀ ਘੜੀ ਧੜਕਦਾ ਸਾਡਾ ਦਿਲ ਜੀ ਔਰ ਅਸੀਂ ਉਹਨਾਂ ਦੇ ਨਾਲ ਸੋਲੀਡੈਰਿਟੀ ਦਾ ਇਜ਼ਹਾਰ ਕਰਦੇ ਬਿਲਕੁਲ ਡਾਕਟਰ ਸਾਹਿਬ ਇੱਥੇ ਲੈਣੇ ਆਪਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫੇਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਟੀਵੀ 84 ਸਿੱਖਾਂ ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਨੀਨੇ ਦੇ ਹੱਕਾਂ ਦਾ ਹਾਮੀ ਹੈ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City ਨਿਊਯਾਰਕ 11101 USA ਜਾਂ ਫਿਰ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694 ਥੈਂਕ ਯੂ ਸੋ ਮਚ ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ